ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਪੰਨੂ ਜੀ। ਦੱਸਣਗੇ ਪੰਜਾਬ ਦੇ ਵਿੱਚ ਭਾਰਤ ਵਿੱਚ ਕੀ ਕੁਛ ਉਥਲਾ ਪੁਥਲਾ ਹੋ ਰਹੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਘਰਾਂ ਦੀ ਹੈਲਥ ਦੀ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ। ਗੁਰਦੀਪ ਸਿੰਘ ਬਿਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾਲ ਸੈਕਰਾਮੈਂਟੋ, ਮਨਦੀਪ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਬੇਕਰਸਵੇਲ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਤਹਿ ਦਿਲ ਤੋਂ ਧੰਨਵਾਦ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਇਹ ਗੱਲ ਕਰਦੇ ਸਭ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਫਤ ਐਲਾਨ ਕੀਤੇ ਜਾਂਦੇ ਆ। ਹੁਣ ਸੁਪਰੀਮ ਕੋਰਟ ਨੇ ਡਰਾਈਆਂ ਸਿਆਸੀ ਪਾਰਟੀਆਂ। ਐਕਚੁਅਲੀ ਇਹ ਇੱਕ PIL ਪਈ ਆ, ਪਬਲਿਕ ਇੰਟਰਸਟ ਲਿਟੀਗੇਸ਼ਨ, ਔਰ ਇਹ ਪਾਈ ਹੈ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ। ਪਾਈ ਤਾਂ ਉਹਨੇ ਇਸ ਪੱਖੋਂ ਸੀ ਕਿ ਉਹ ਕੁਝ ਰਾਜਾਂ ਦੇ ਵਿੱਚ ਲਾਹਾ ਲੈ ਸਕੇ। ਭਾਰਤੀ ਜਨਤਾ ਪਾਰਟੀ ਪਵਾਈਆਂ ਜਾਂਦੀਆਂ ਨੇ, ਇਹੋ ਜੀ ਪਾਈ ਤਾਂ ਨਹੀਂ ਜਾਂਦੀ, ਤੇ ਉਹਨਾਂ ਨੂੰ ਫਾਇਦਾ ਹੋ ਸਕੇ। ਇਹ ਲੱਗਦਾ ਇਉਂ ਆ ਕਿ ਉਲਟ ਵੀ ਪੈ ਸਕਦਾ, ਕਿਉਂਕਿ ਇੱਕ ਜਦੋਂ ਪਟੀਸ਼ਨ ਕਰਤਾ ਸੀਗਾ, ਉਹਨੇ ਦੱਸਣਾ ਸ਼ੁਰੂ ਕੀਤਾ ਕਿ ਜੀ ਦੇਖੋ, ਪੰਜਾਬ ਦੇ ਵਿੱਚ ਇੱਕ ਪਾਰਟੀ ਇਹ ਕਹਿੰਦੀ ਆ ਕਿ 18 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ਨੂੰ ਉਹ 1000 ਰੁਪਇਆ ਮਹੀਨੇ ਦਾ ਦਊਗੀ, ਦੂਜੀ ਪਾਰਟੀ ਕਹਿੰਦੀ ਆ ਮੈਂ 2000 ਦਊ, ਤੇ ਤੀਜੀ ਕਹਿੰਦੀ ਆ ਕਿ ਅਸੀਂ ਸਾਰੀਆਂ ਔਰਤਾਂ ਨੂੰ ਸਕੂਟੀਆਂ, ਸਿਲੰਡਰ ਜਿਹੜੇ ਉਹ ਦੇਵਾਂਗੇ, ਮੁਫਤ ਦੀਆਂ ਚੀਜ਼ਾਂ ਨੇ। ਜਿਹੜੇ ਸੁਪਰੀਮ ਕੋਰਟ ਦਾ ਬੈਂਚ 3 ਮੈਂਬਰੀ, ਜਿਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਸ਼ਾਮਲ ਸੀਗੇ, ਜਿਹੜੇ ਸੁਣ ਰਹੇ ਸੀ, ਉਹਨਾਂ ਨੇ ਟੋਕਿਆ ਇਸ ਬੰਦੇ ਨੂੰ, ਟੋਕਿਆ ਇਸ ਪੱਖੋਂ ਕਿ ਤੁਸੀਂ ਇੱਕ ਰਾਜ ਦੀ ਗੱਲ ਨਾ ਕਰੋ, ਕਿ ਇੱਕ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ। ਉਹਨਾਂ ਨੇ ਕਿਹਾ ਕਿ ਇਹਦੀ ਗੰਭੀਰਤਾ ਨੂੰ ਵੇਖੋ, ਕਿ ਗੰਭੀਰਤਾ ਬਹੁਤ ਆ ਇਹਦੀ, ਤੇ ਇਹ ਨਹੀਂ ਹੋਣਾ ਚਾਹੀਦਾ, ਮੁਫਤ ਦੀਆਂ ਚੀਜ਼ਾਂ ਰੋਕਣੀਆਂ ਚਾਹੀਦੀਆਂ ਨੇ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹਦੇ ਵਿੱਚ ਰਾਜ ਜਿਹੜੇ ਉਹਨਾਂ ਨੂੰ ਦੋ ਨੂੰ ਹੀ ਧਿਰ ਬਣਾਇਆ, ਪੰਜਾਬ ਨੂੰ ਤੇ ਉੱਤਰ ਪ੍ਰਦੇਸ਼ ਨੂੰ, ਜਦੋਂ ਕਿ ਇਹ ਸਮੁੱਚੇ ਰੂਪ ਦੇ ਵਿੱਚ ਹੋਣਾ ਚਾਹੀਦਾ ਸੀਗਾ ਕਿ ਸਾਰੇ ਇਹਦੇ ਵਿੱਚ ਸ਼ਾਮਲ ਕੀਤੇ ਜਾਂਦੇ, ਕਿ ਅਜਿਹੇ ਮੁਫਤ ਦੀਆਂ ਚੀਜ਼ਾਂ ਵੰਡਣੀਆਂ ਬੰਦ ਕਰੋ। ਔਰ ਫਿਰ ਵੀ ਉਹਨਾਂ ਨੇ ਕਿਹਾ, ਕਿਉਂਕਿ ਮਸਲਾ ਬੜਾ ਗੰਭੀਰ ਆ, ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਚੀਫ ਜਸਟਿਸ ਹੋਰਾਂ ਨੇ, ਔਰ ਨੋਟਿਸ ਜਾਰੀ ਕਰਕੇ ਚੋਣ ਕਮਿਸ਼ਨ ਨੂੰ ਵੀ ਸੱਦ ਲਿਆ ਤੇ ਕੇਂਦਰ ਦੀ ਸਰਕਾਰ ਨੂੰ ਵੀ ਕਿਹਾ ਕਿ ਇਹਦੇ ਉੱਤੇ ਜਵਾਬ ਦਿਓ ਕਿ ਕੀ ਕਰੋਗੇ, ਕੀ ਕਰ ਰਹੇ ਹੋ ਇਸ ਮਸਲੇ ਦੇ ਉੱਤੇ, ਕਦੋਂ ਇਹ ਮੁਫਤ ਵਾਲੀਆਂ ਚੀਜ਼ਾਂ ਬੰਦ ਹੋਣਗੀਆਂ। ਇਹਦੇ ਨਾਲ ਸਿਆਸੀ ਧਿਰਾਂ ਦੇ ਵਿੱਚ ਇੱਕ ਡਰ ਤਾਂ ਪਾਇਆ ਜਾ ਰਿਹਾ, ਡਰ ਇਸ ਪੱਖੋਂ ਪਾਇਆ ਜਾ ਰਿਹਾ, ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਹੀ ਕੁਝ ਹੋ ਜਾਊਗਾ ਜਾਂ ਤੁਰੰਤ ਇਹਦੇ ਉੱਤੇ ਰੋਕ ਲੱਗ ਜੂਗੀ, ਇਸ ਤਰ੍ਹਾਂ ਤਾਂ ਨਹੀਂ ਪੋਸੀਬਲ ਹੋ ਸਕਣਾ। ਪਰ ਘੱਟੋ ਘੱਟ ਇਸ ਮਾਮਲੇ ਦੇ ਉੱਤੇ ਗੱਲ ਤੁਰੀ ਆ। ਜੇ ਗੱਲ ਤੁਰੀ ਆ ਤੇ ਹੁਣ ਚੋਣ ਕਮਿਸ਼ਨ ਜਵਾਬ ਦੇਊਗਾ। ਜਦੋਂ ਚੋਣ ਕਮਿਸ਼ਨ ਜਵਾਬ ਦੇਊਗਾ ਤੇ ਉਹ ਦੱਸੂਗਾ ਨਾ ਕਿ ਇਹਦੇ ਉੱਤੇ ਰਿਸਟ੍ਰਿਕਸ਼ਨ ਕਿਵੇਂ ਲਾਈਆਂ ਜਾ ਸਕਦੀਆਂ ਨੇ, ਕਿੱਥੋਂ ਤੱਕ ਤੁਸੀਂ ਲਾ ਸਕਦੇ ਹੋ। ਲੱਗਣੀ ਚਾਹੀਦੀ ਜ਼ਰੂਰ ਹੈ, ਕਿਉਂਕਿ ਜਿਹੜਾ ਬੇੜਾ ਗਰਕ ਹੋਇਆ ਉਹ ਇਹਨਾਂ ਚੀਜ਼ਾਂ ਨੇ ਹੀ ਕੀਤਾ। ਆਟਾ ਦਾਲ ਸਕੀਮ ਆ ਗਈ, ਨੀਲੇ ਪੀਲੇ ਹਰੇ ਕਾਰਡ, ਪਤਾ ਨਹੀਂ ਕਿੰਨੇ ਕੁ ਰੰਗਾਂ ਦੇ ਕਾਰਡ ਜਾਰੀ ਕਰ ਦਿੱਤੇ। ਆ ਜੋ ਕੁਛ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੀਤਾ 2.5-3 ਮਹੀਨਿਆਂ ਦੇ ਵਿੱਚ, ਇਹ ਵੀ ਸਭ ਦੇ ਸਾਹਮਣੇ ਹੈ। ਕਿੰਨੀਆਂ ਜਿਹੜੀਆਂ ਉਹ ਐਲਾਨ ਹੀ ਐਲਾਨ ਕਰੀ ਗਏ, ਆ ਵੀ ਕਰਤਾ, ਆ ਵੀ ਹੋ ਗਿਆ, ਆ ਵੀ ਕਰਤਾ, ਆ ਵੀ ਹੋ ਗਿਆ। ਪੰਜਾਬ ਫੜ ਕੇ ਬੋਰਡਾਂ ਦੇ ਨਾਲ ਭਰ ਦਿੱਤਾ ਚੁਫੇਰੇ, ਆ ਵੀ ਐਲਾਨ ਕਰਤਾ, ਆ ਵੀ ਐਲਾਨ ਕਰਤਾ, ਹੈ ਉਹਦੇ ਵਿੱਚੋਂ ਨਿਕਲਿਆ ਕੱਖ ਵੀ ਨਹੀਂ। ਗੱਲ ਤਾਂ ਇਹ ਆ, ਜਿਹੜੇ ਲੋੜਵੰਦ ਲੋਕ ਨੇ, ਜਿਹੜੇ ਬਿਲੋ ਪਾਵਰਟੀ ਲਾਈਨ ਲੋਕ ਨੇ, ਸਵਾਲ ਇਹ ਆ ਜੇ ਉਹਨਾਂ ਦੀ ਮਦਦ ਹੁੰਦੀ ਆ ਤੇ ਮੇਰਾ ਖਿਆਲ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂਗਾ ਉਸ ਚੀਜ਼ ਦੇ ਉੱਤੇ, ਉਹ ਹੋਣੀ ਚਾਹੀਦੀ ਹੈ। ਬਹੁਤ ਅੱਤ ਦੀ ਗਰੀਬੀ ਆ ਇੱਥੇ ਤੇ ਬਹੁਤ ਵੱਡੀ ਅਮੀਰੀ ਵੀ ਆ। ਇਹ ਖੱਪਾ ਜਿਹੜਾ ਆਪਾਂ ਕਈ ਵਾਰੀ ਗੱਲ ਕੀਤੀ ਆ, ਖੱਪਾ ਬਹੁਤ ਵੱਡਾ ਹੋ ਗਿਆ ਅਮੀਰ ਤੇ ਗਰੀਬ ਦਾ।
ਜਿਹੜੇ ਗਰੀਬ ਨੇ ਉਹਨੂੰ ਮਿਲਣਾ ਚਾਹੀਦਾ। ਪਰ ਸਵਾਲ ਇਹ ਆ ਕਿ ਜਿਹੜੀਆਂ ਚੀਜ਼ਾਂ ਇਹ ਮੁਫਤ ਦੀਆਂ ਵੰਡੀਆਂ ਜਾਂਦੀਆਂ ਨੇ ਨਾ, ਉਹ ਉਹਨਾਂ ਲੋਕਾਂ ਤੱਕ ਵਿਚਾਰਿਆਂ ਤੱਕ ਪਹੁੰਚਦੀਆਂ ਹੀ ਨਹੀਂ ਗੀਆਂ, ਉਹਨਾਂ ਨੂੰ ਪਤਾ ਹੀ ਨਹੀਂਗਾ। ਮੈਂ ਜਿਹੜੇ ਇੱਥੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ, ਉਹਨਾਂ ਦੀ ਜਦੋਂ ਜਿਹੜਾ ਅਪਲਾਈ ਕੀਤਾ ਜਾਂਦਾ, ਹੁਣ ਇੱਕ ਵਾਰੀ ਮਾਨਸਾ ਦੇ ਵਿੱਚ ਮੀਟਿੰਗ ਦੇ ਵਿੱਚ, ਉੱਥੇ ਵਿਧਵਾਵਾਂ ਦੀ ਮੀਟਿੰਗ ਸੀ, ਉਹਦੇ ਵਿੱਚ ਮੈਂ ਵੀ ਉਸ ਵੇਲੇ ਗਿਆ ਸੀਗਾ। ਮੈਕਸਿਮਮ ਔਰਤਾਂ ਉਹ ਸੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਡਿਪਟੀ ਕਮਿਸ਼ਨਰ ਕੀ ਹੁੰਦਾ ਤੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਕਿੱਥੇ ਆ, ਜਿੱਥੇ ਜਾ ਕੇ ਅਪਲਾਈ ਕਰਨਾ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਚੀਜ਼ਾਂ, ਅਜਿਹੀਆਂ ਛੋਟਾਂ ਦਾ ਫਾਇਦਾ ਕੌਣ ਲੋਕ ਲੈ ਜਾਂਦੇ ਆ, ਕਿਵੇਂ ਉਹ ਲੈ ਜਾਂਦੇ ਆ। ਜਿਹੜੇ ਲੋੜਵੰਦ ਨੇ ਉਹ ਫੇਰ ਰਹਿ ਜਾਂਦੇ ਆ। ਅੱਛਾ, ਉਹਦਾ ਬੋਝ ਜਿਹੜਾ ਇਹ ਲੋਕ ਟੈਂਪਰੇਰੀ ਤੌਰ ਦੇ ਉੱਤੇ ਲੋਕਾਂ ਦੇ ਸਿਰ ਬੋਝ ਪਾਉਂਦੇ ਆ, ਕਿਸੇ ਨੇ ਪੱਲਿਓਂ ਤੇ ਦੇਣਾ ਨਹੀਂ ਹੁੰਦਾ। ਚਾਹੇ ਉਹ ਆਟਾ ਦਾਲ ਸਕੀਮ ਆ, ਚਾਹੇ ਉਹ ਮੁਫਤ ਬਿਜਲੀ ਆ, ਸਕੂਟੀਆਂ ਸਕਾਟੀਆਂ ਦੇ ਜਿਹੜੇ ਐਲਾਨ ਹੁੰਦੇ ਤੁਰੇ ਜਾਂਦੇ ਆ, ਚਾਹੇ ਇਹ ਨੇ ਕੱਲ ਬੈਠੇ ਸੀ ਨਵਜੋਤ ਸਿੰਘ ਸਿੱਧੂ ਹੁਰੀ, ਉਹ ਫੇਰ ਹੋਰ ਐਲਾਨ ਜਿਹੜੇ ਇਸੇ ਤਰ੍ਹਾਂ ਦੇ ਕਰੀ ਗਏ। ਹਾਲਾਂਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨਾਲ ਬੈਠੇ ਸੀ, ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਐਲਾਨਾਂ ਦੇ ਨਾਲ ਤਾਂ ਸਹਿਮਤ ਨਹੀਂ ਗਾ ਅਜੇ, ਮੈਂ ਅਜੇ ਦੱਸੂਗਾ ਕਿ ਜਦੋਂ ਸਾਡਾ ਚੋਣ ਮੈਨੀਫੈਸਟੋ ਆਇਆ ਕਿ ਉਹਦੇ ਵਿੱਚ ਅਸੀਂ ਕੀ ਕੁਝ ਜਿਹੜਾ ਉਹ ਕਰਨਾ। ਉਹਨਾਂ ਨੇ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਹੁਰੀ ਆਪਣਾ ਕਰ ਰਹੇ ਆ। ਅੱਛਾ, ਇਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਆਟਾ ਦਾਲ ਸਕੀਮ ਦੇ ਵਿੱਚ ਕਹਿੰਦੇ ਕਿ 5 ਜਿਹੜੇ ਅਨਾਜ ਆ ਉਹ ਮਿਕਸ ਕਰਕੇ ਆਟਾ ਦੇਵਾਂਗੇ। ਨਵਜੋਤ ਸਿੰਘ ਸਿੱਧੂ ਕਹਿੰਦੇ ਸਰੋਂ ਦੇ ਤੇਲ ਦੀ ਬੋਤਲ ਨਾਲ ਮਿਲੂਗੀ। ਮਿਡ ਡੇ ਮੀਲ ਦੇ ਵਿੱਚ ਦੁੱਧ ਤੇ ਆਂਡੇ ਸ਼ਾਮਲ ਕੀਤੇ ਗਏ। ਤੁਸੀਂ ਦੇਖੋ, ਮਤਲਬ ਕਿ ਹੱਦ ਹੋਈ ਪਈ ਆ। ਇਹ ਲੋਕ ਕਿੱਧਰ ਨੂੰ ਤੁਰ ਪਏ ਆ। ਕੋਈ ਤੜਾਗੀਆਂ ਦੇਈ ਜਾਂਦਾ ਸੀਗਾ, ਕੋਈ ਵਿਆਹਾਂ ਦੇ ਉੱਤੇ ਗੱਡੀ ਛੱਡਣ ਦੀ ਗੱਲ ਕਰੀ ਜਾਂਦਾ ਸੀਗਾ। ਇਹ ਕਿਤੇ ਨਾ ਕਿਤੇ ਤਾਂ ਰੋਕ ਇਹਦੇ ਉੱਤੇ ਲਾਉਣੀ ਪਊਗੀ, ਨਹੀਂ ਲੱਗੂਗੀ ਤੇ ਇਹ ਲੋਕ ਧੋਖੇ ਦੇ ਨਾਲ ਚੋਣਾਂ ਜਿੱਤਦੇ ਰਹਿਣਗੇ। ਪੁੱਛੋ ਨਾ ਕੀ ਐਲਾਨ ਹੋਏ ਸੀਗੇ, ਇੱਕ ਵੀ ਐਲਾਨ ਪੂਰਾ ਨਹੀਂ ਹੋਇਆ। ਤੇ ਅੱਗੇ ਚੰਨੀ ਦੇ ਰਿਸ਼ਤੇਦਾਰਾਂ ਦੀ ਗੱਲ ਕਰੀਏ, ਹਨੀ ਨੂੰ ਈਡੀ ਦੂਜਾ ਨੋਟਿਸ ਵੀ ਭੇਜੂਗੀ। ਜਿਹੜੇ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਦੂਜਾ ਸੰਮਣ ਭੇਜੂਗੀ, ਕਿਉਂਕਿ ਪਹਿਲੀ ਵਾਰੀ ਤਲਬ ਕਰਨ ਦੇ ਉੱਤੇ ਉਹਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਦਿੱਤਾ ਤੇ ਪੇਸ਼ ਨਹੀਂ ਹੋਇਆ। ਅੱਜ ਕੱਲ ਕਰੋਨਾ ਨੇ ਐਕਸਕਿਊਜ਼ ਬੜੇ ਬਣਾਤੇ ਆ। ਕਹਿਣਾ ਹੀ ਆ ਨਾ ਮੈਂ ਪੋਜ਼ਿਟਿਵ ਹਾਂ, ਅਗਲਾ ਬੰਦਾ ਕਹਿੰਦਾ ਠੀਕ ਆ, ਤੂੰ ਘਰ ਹੀ ਰਹਿ, ਤੂੰ ਬਾਹਰ ਨਾ ਨਿਕਲੀ ਜਿੰਨੀ ਦੇਰ ਤੱਕ ਨੈਗੇਟਿਵ ਨਹੀਂ ਹੋ ਜਾਂਦਾ। ਹਨੀ ਨੂੰ ਇਦੋਂ ਪਹਿਲਾਂ ਈਡੀ ਨੇ ਮਨੀ ਲਾਂਡਰਿੰਗ ਕੇਸ ਦੇ ਵਿੱਚ 23 ਜਨਵਰੀ ਨੂੰ ਤਲਬ ਕੀਤਾ ਸੀਗਾ। ਪੰਜਾਬ ਦੇ ਵਿੱਚ ਜਿਹੜੀ ਇਲੀਗਲ ਮਾਈਨਿੰਗ ਹੈ, ਉਸ ਮਾਮਲੇ ਦੇ ਨਾਲ ਇਹ ਜੁੜਿਆ ਹੋਇਆ ਮਾਮਲਾ। 18 ਜਨਵਰੀ ਨੂੰ ਈਡੀ ਨੇ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰੇ ਸੀ। ਹਨੀ ਦੀ ਰਹਾਇਸ਼ ਹੋਮਲੈਂਡਸ ਹਾਈਟ ਦੇ ਉੱਤੇ ਵੀ ਛਾਪੇ ਮਾਰੇ ਗਏ ਸੀਗੇ। ਇਹ ਛਾਪੇ 2 ਦਿਨ ਤੱਕ ਜਾਰੀ ਰਹੇ ਸੀਗੇ। ਏਜੰਸੀ ਨੇ ਕੁਝ ਦਸਤਾਵੇਜ਼ ਜ਼ਬਤ ਕੀਤੇ ਸੀਗੇ। ਹਨੀ ਨੇ ਈਡੀ ਨੂੰ ਇਹ ਦੱਸਿਆ ਸੀਗਾ ਕਿ ਉਹ ਕੋਵਿਡ ਪੋਜ਼ਿਟਿਵ ਹੈ ਤੇ ਇਹਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਈਡੀ ਦੇ ਅਧਿਕਾਰੀਆਂ ਨੇ ਹਨੀ ਦੇ ਜਿਹੜੇ ਕਾਰੋਬਾਰੀ ਭਾਈਵਾਲ ਆ ਕੁਦਰਤਦੀਪ ਸਿੰਘ ਦੇ ਬਿਆਨ ਵੀ ਦਰਜ ਕੀਤੇ ਆ। ਈਡੀ ਇਹ ਕਹਿੰਦੀ ਆ ਕਿ ਜਿਹੜੇ ਦਸਤਾਵੇਜ਼ ਜ਼ਬਤ ਕੀਤੇ ਗਏ ਆ ਉਹ ਇਲੀਗਲ ਮਾਈਨਿੰਗ ਜਾਇਦਾਦ ਦੇ ਨਾਲ ਜੁੜੇ ਹੋਏ ਆ। 21 ਲੱਖ ਤੋਂ ਵੱਧ ਦਾ ਸੋਨਾ, 12 ਲੱਖ ਦੀ ਘੜੀ ਦੇ ਉੱਤੇ 10 ਕਰੋੜ ਰੁਪਏ ਨਗਦ ਵੀ ਫੜੇ ਗਏ ਆ। ਤੋ ਇਹ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਗਈ ਆ ਕਿ ਕੁਦਰਤਦੀਪ ਸਿੰਘ 2 ਕੰਪਨੀਆਂ ਚਲਾ ਰਿਹਾ ਸੀਗਾ। ਭੁਪਿੰਦਰ ਸਿੰਘ ਹਨੀ ਇਹਨਾਂ ਦੇ ਵਿੱਚ ਜੁਆਇੰਟ ਡਾਇਰੈਕਟਰ ਸੀ। ਇਹ ਕੰਪਨੀਆਂ ਫਰਜ਼ੀ ਦੱਸੀਆਂ ਜਾ ਰਹੀਆਂ ਨੇ, ਪਰ ਏਜੰਸੀ ਨੂੰ ਪੈਸੇ ਦੇ ਵੱਡਾ ਲੈਣ ਦੇਣ ਇਹਦੇ ਵਿੱਚ ਮਿਲਿਆ। ਇੱਕ ਫਰਮ ਹੈ ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਸੀ ਲਿਮਟਿਡ, ਇਹ 18 ਵਿੱਚ ਬਣਾਈ ਗਈ ਸੀ। 33% ਬਰਾਬਰ ਦੇ ਇਹਦੇ ਵਿੱਚ ਸ਼ੇਅਰ ਨੇ। ਭੁਪਿੰਦਰ ਹਨੀ ਨੂੰ ਦੂਜਾ ਨੋਟਿਸ ਭੇਜਿਆ ਜਾ ਰਿਹਾ ਜਦੋਂ ਕਿ ਉਹਦੇ ਹੋਰਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਆ। ਈਡੀ ਦਾ ਇਹ ਕੇਸ ਪੰਜਾਬ ਪੁਲਿਸ ਦੇ ਵੱਲੋਂ 2 ਸਾਲ ਪਹਿਲਾਂ ਦਰਜ FIR ਦੇ ਉੱਤੇ ਆਧਾਰਿਤ ਹੈ। ਇਸੇ ਤਹਿਤ ਕੇਂਦਰੀ ਏਜੰਸੀ ਨੇ ਛਾਪੇ ਮਾਰੇ ਸੀਗੇ। ਪੰਜਾਬ ਪੁਲਿਸ ਨੇ ਮਾਰਚ 18 ਦੇ ਵਿੱਚ ਕਈਆਂ ਦੇ ਖਿਲਾਫ ਕੇਸ ਦਰਜ ਕੀਤਾ ਸੀਗਾ। ਹਨੀ ਦਾ ਨਾਂ FIR ਦੇ ਵਿੱਚ ਉਦੋਂ ਨਹੀਂ ਸੀਗਾ ਜਦੋਂ ਕਿ ਕੁਦਰਤਦੀਪ ਸਿੰਘ ਨੂੰ ਮਗਰੋਂ ਕਲੀਨ ਚਿੱਟ ਦਿੱਤੀ ਗਈ ਸੀ। ਅੱਛਾ, ਇਹ ਕਲੀਨ ਚਿੱਟ ਜਿਹੜੀ ਦਿੱਤੀ ਗਈ ਸੀ, ਇਹ ਬਹਾਦਰ ਸਿੰਘ ਹੈ ਜਿਹੜਾ ਜਿਹਨੇ ਕਲੀਨ ਚਿੱਟ ਦਿੱਤੀ ਸੀ। ਬਹਾਦਰ ਸਿੰਘ ਉਹੀ ਆ ਜਿਹਦੇ ਮੁੰਡੇ ਨੂੰ ਪਿਛਲੇ ਦਿਨੀ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ। ਇਹ ਕਾਲੇ ਮਾਲੇ ਜਿਹੜੇ ਨੇ ਨਾ ਅੰਦਰ ਖਾਤੇ ਬੜੇ
ਜ਼ਬਰਦਸਤ ਨੇ, ਇਹ ਬਹੁਤ ਜ਼ਬਰਦਸਤ ਨੇ, ਜਲੇਬੀ ਵਰਗੇ ਸਿੱਧੇ ਨੇ। ਇੱਕ ਸਾਈਡ ਤੋਂ ਦੇਖੋਗੇ, ਦੂਜੀ ਸਾਈਡ ਤੋਂ ਨਹੀਂ ਪਤਾ ਲੱਗਦਾ ਤੁਹਾਨੂੰ ਕਿ ਇਹ ਕਿੱਧਰ ਨੂੰ ਜਾ ਰਹੇ ਨੇ, ਕੌਣ ਕੌਣ ਇਹਦੇ ਵਿੱਚ ਸ਼ਾਮਲ ਨੇ। ਇੱਕ ਗੱਲ ਜ਼ਰੂਰ ਹੈ, ਪੰਜਾਬ ਨੂੰ ਲੁੱਟਣ ਦੇ ਵਿੱਚ ਇਹ ਸਾਰੇ ਹੀ ਇੱਕੋ ਜਿਹੇ ਸ਼ਾਮਲ ਨੇ। ਹਾਂ, ਕਿਸੇ ਨੇ ਘੱਟ ਲੁੱਟਿਆ, ਕਿਸੇ ਨੇ ਵੱਧ ਲੁੱਟਿਆ, ਕਿਸੇ ਦਾ ਦਾ ਘੱਟ ਲੱਗਿਆ, ਕਿਸੇ ਦਾ ਦਾ ਵੱਧ ਲੱਗਿਆ। ਹੁਣ ਤਾਂ ਲੱਗਦਾ ਵੀ ਘੱਟ ਕੋਈ ਵੀ ਨਹੀਂ ਰਿਹਾ, ਥੋੜੇ ਥੋੜੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਪੰਜਾਬ ਨੂੰ ਲੁੱਟ ਲਿਆ। ਅੱਗੇ ਕਾਂਗਰਸ ਦੀ ਦੂਜੀ ਸੂਚੀ 23 ਉਮੀਦਵਾਰਾਂ ਦੀ ਵੀ ਬਾਹਰ ਆ ਗਈ। ਇਹ ਲੇਟ ਨਾਈਟ ਜਿਹੜੀ ਸੂਚੀ ਆਈ ਆ, 23 ਸੀਟਾਂ ਇਹਦੇ ਵਿੱਚ ਐਲਾਨੀਆਂ ਗਈਆਂ ਨੇ। ਜੇ ਇਹਨੂੰ ਸੂਚੀ ਨੂੰ ਸਿੱਧੀ ਜੀ ਨਿਗਾਹ ਮਾਰੀਏ ਤਾਂ ਇਹਦੇ ਵਿੱਚ ਕੋਈ 3 ਕੁ ਉਮੀਦਵਾਰਾਂ ਦੀ ਅਦਲਾ ਬਦਲੀ ਹੋਈ ਆ। ਭੋਆ ਤੋਂ ਜੋਗਿੰਦਰਪਾਲ, ਬਟਾਲੇ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ। ਇਹ ਬਦਲੀ ਨਹੀਂ ਗਈ। ਇਹ ਕਿਹਾ ਜਾ ਰਿਹਾ ਸੀ ਕਿ ਰਮਨਜੀਤ ਸਿੱਕੀ ਨੂੰ ਬਦਲਿਆ ਜਾ ਸਕਦਾ ਕਿਉਂਕਿ ਉਹ ਹਲਕੇ ਦੇ ਵਿੱਚ ਦਿਸੇ ਹੀ ਨਹੀਂ ਕਿਤੇ। ਨਕੋਦਰ ਤੋਂ ਡਾਕਟਰ ਨਵਜੋਤ ਸਿੰਘ ਦਾਹੀਆ ਨੂੰ ਮਿਲੀ ਆ, ਇਹ ਨਵੀਂ ਚੀਜ਼ ਆ। ਬੰਗਾ ਤੋਂ ਤਰਲੋਚਨ ਸਿੰਘ ਸੂੰਢ, ਖਰੜ ਤੋਂ ਵਿਜੇ ਸ਼ਰਮਾ ਟਿੰਕੂ ਨੂੰ ਮਿਲੀ ਆ। ਇਹ ਖਰੜ ਤੋਂ ਜਿਹੜੇ ਜਗਮੋਹਨ ਸਿੰਘ ਕੰਗ ਨੇ, ਉਹਨਾਂ ਦੀ ਟਿਕਟ ਕੱਟੀ ਗਈ ਆ। ਜਗਮੋਹਨ ਸਿੰਘ ਕੰਗ ਪੁਰਾਣੇ ਨੇਤਾਵਾਂ ਦੇ ਵਿੱਚੋਂ ਆਉਂਦੇ ਆ, ਆਸ ਉਹਨਾਂ ਨੂੰ ਸੀਗੀ, ਉਹ ਨਹੀਂ ਟਿਕਟ ਮਿਲੀ। ਉਮੀਦ ਆ ਖਿਦੋ ਖੂੰਡੀ ਵੱਲੋਂ ਖੇਡਣਗੇ ਹੁਣ ਉਹ। ਸਮਰਾਲੇ ਤੋਂ ਰਾਜਾ ਗਿੱਲ ਨੂੰ ਟਿਕਟ ਦਿੱਤੀ ਗਈ ਆ। ਸਾਹਨੇਵਾਲ ਤੋਂ ਵਿਕਰਮ ਬਾਜਵੇ ਨੂੰ ਟਿਕਟ ਦਿੱਤੀ ਗਈ ਆ। ਇਹ ਥੋੜਾ ਜਿਹਾ ਹੈਰਾਨੀਜਨਕ ਹੋ ਗਿਆ। ਹੈਰਾਨੀਜਨਕ ਇਸ ਕਰਕੇ ਹੋ ਗਿਆ, ਸਾਹਨੇ ਤੋਂ ਇੱਕ ਤਾਂ ਸਤਵਿੰਦਰ ਬਿੱਟੀ ਦਾਅਵੇਦਾਰ ਸੀ, ਦੂਜਾ ਇਹ ਜਿਹੜਾ ਵਿਕਰਮ ਬਾਜਵਾ ਹੈ ਇਹ ਰਜਿੰਦਰ ਕੌਰ ਭੱਠਲ ਦਾ ਜਵਾਈ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਭੱਠਲ ਪਰਿਵਾਰ ਨੂੰ 2 ਟਿਕਟਾਂ ਮਿਲ ਗਈਆਂ, ਬਾਕੀ ਕਿਸੇ ਹੋਰ ਨੂੰ 2 ਟਿਕਟਾਂ ਨਹੀਂ ਮਿਲੀਆਂ। ਇਹ ਕਿਹਾ ਗਿਆ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਟਿਕਟ ਦੇਣੀ ਆ। ਇਹ ਕਿਵੇਂ ਦੇਤੀ, ਸਮਝ ਤੋਂ ਪਰੇ ਆ। ਗਿੱਲ ਹਲਕੇ ਤੋਂ ਕੁਲਦੀਪ ਸਿੰਘ ਵੈਦ ਦੀ ਟਿਕਟ ਕੱਟੇ ਜਾਣ ਦੇ ਅਸਾਰ ਸੀ, ਨਹੀਂ ਕੱਟੀ ਗਈ। ਜਗਰਾਉਂ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਪਿਛਲੀ ਵਾਰੀ ਰਾਏਕੋਟ ਤੋਂ ਜਿੱਤਿਆ ਸੀਗਾ ਜੱਗਾ ਹਿੱਸੋਵਾਲ, ਜਿਹੜਾ ਵੜਿਆ ਹੀ ਨਹੀਂ ਰਾਏਕੋਟ ਦੇ ਵਿੱਚ, ਕਾਂਗਰਸ 'ਚ ਜਾ ਵੜਿਆ, ਇੱਥੇ ਤਾਂ ਵੜਿਆ ਨਹੀਂ, ਉਹਨੂੰ ਜਗਰਾਉਂ ਤੋਂ ਟਿਕਟ ਦਿੱਤੀ ਗਈ ਆ। ਫਿਰੋਜ਼ਪੁਰ ਰੂਰਲ ਤੋਂ ਆਸ਼ੂ ਬਾਂਗੜ, ਜਿਹਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਸੀ, ਉਹ ਟਿਕਟ ਛੱਡ ਗਿਆ ਸੀ, ਕਾਂਗਰਸ 'ਚ ਜਾ ਵੜਿਆ ਸੀ। ਹੁਣ ਕਾਂਗਰਸ ਵੱਲੋਂ ਉਹਨੂੰ ਟਿਕਟ ਜਿਹੜੀ ਉਹ ਮਿਲ ਗਈ ਆ। ਇੱਥੇ ਲੋਕਾਂ ਦੇ ਕੀ ਦੀਨ ਮਾਨ ਜਿਹੜੇ ਉਹ ਹੈਗੇ ਆ ਕਿ ਉਹਨੇ ਟਿਕਟਾਂ ਹੀ 2 ਜਿਹੜੀਆਂ ਬਦਲ ਲਈਆਂ ਜੀ। ਅੱਛਾ, ਗੁਰੂ ਹਰਸਹਾਏ ਤੋਂ ਵਿਜੇ ਕਾਲੜਾ ਨੂੰ ਮਿਲ ਗਈ ਆ। ਫਾਜ਼ਿਲਕਾ ਤੋਂ ਦਵਿੰਦਰ ਘਬਾਏ ਨੂੰ ਮਿਲ ਗਈ ਆ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਘਬਾਏ ਨੂੰ ਐਤਕੀ ਟਿਕਟ ਮਿਲਣੀ ਨਹੀਂ ਕਈ ਕਾਰਨਾਂ ਕਰਕੇ, ਪਰ ਦਵਿੰਦਰ ਘਬਾਏ ਨੂੰ ਮਿਲ ਗਈ ਆ। ਜਿਹੜਾ ਬਰਾੜ ਟੱਬਰ ਹੈ ਉਹ ਮੁਕਤਸਰ ਤੋਂ ਕਾਇਮ ਰੱਖਿਆ ਕਾਂਗਰਸ ਨੇ, ਕਰਨ ਕੌਰ ਬਰਾੜ ਨੂੰ ਟਿਕਟ ਦੇ ਦਿੱਤੀ ਆ। ਕੋਟਕਪੂਰੇ ਤੋਂ ਅਜੇਪਾਲ ਸਿੰਘ ਸੰਧੂ ਨੂੰ, ਜੈਤੋ ਤੋਂ ਦਰਸ਼ਨ ਸਿੰਘ ਦਿਲਵਾਨ ਨੂੰ ਟਿਕਟ ਮਿਲੀ ਆ। ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ ਨੂੰ ਮਿਲੀ ਆ, ਇਹ ਵੀ ਕੱਟਣ ਦੇ ਅਸਾਰ ਸੀਗੇ ਪਰ ਮਿਲ ਗਈ, ਸ਼ਾਇਦ ਇਸ ਕਰਕੇ ਕਿ ਖਿਦੋ ਖੁੰਡੀ ਵਾਲੇ ਪਾਸੇ ਨਾ ਜਾ ਵੜਨ। ਦਿੜਬੇ ਤੋਂ ਅਜੈਬ ਸਿੰਘ ਰਟੌਲ ਨੂੰ ਮਿਲ ਗਈ ਆ। ਸੁਨਾਮ ਤੋਂ ਜਸਵਿੰਦਰ ਸਿੰਘ ਧਮਾਨ ਨੂੰ ਟਿਕਟ ਹੈਰਾਨੀਜਨਕ ਤਰੀਕੇ ਨਾਲ ਦਿੱਤੀ ਆ। ਜਸਵਿੰਦਰ ਸਿੰਘ ਧਮਾਨ ਸੁਰਜੀਤ ਧਮਾਨ ਦਾ ਮੁੰਡਾ। ਸੁਰਜੀਤ ਧਮਾਨ ਜਿਹੜੇ ਨੇ ਉਹ ਹਲਕਾ ਅਮਰਗੜ੍ਹ ਤੋਂ MLA ਸੀ, ਉਹਨਾਂ ਦੀ ਉੱਥੋਂ ਟਿਕਟ ਕੱਟਤੀ ਆ, ਉਹਨਾਂ ਦੇ ਮੁੰਡੇ ਨੂੰ ਸੁਨਾਮ ਤੋਂ ਦੇ ਦਿੱਤੀ ਆ। ਸੁਨਾਮ ਤੋਂ ਇਹ ਟਿਕਟ ਜਿੱਤ ਸਕਣੀ ਔਖੀ ਆ ਧਮਾਨ ਦੇ ਵਾਸਤੇ, ਕਿਉਂਕਿ ਸੁਨਾਮ ਦੇ ਵਿੱਚ ਜਿਹੜਾ ਅਮਨ ਅਰੋੜਾ ਉਹ ਸਟਰੋਂਗ ਹੈ, ਇਸ ਕਰਕੇ ਨਵਾਂ ਬਾਹਰੋਂ ਕੈਂਡੀਡੇਟ ਦਿੱਤਾ ਗਿਆ। ਜਦੋਂ ਕਿ ਸੁਨਾਮ ਦੇ ਵਿੱਚੋਂ ਦਮਨ ਥਿੰਦ ਦਾਅਵੇਦਾਰ ਸੀ ਵੱਡੀ ਟਿਕਟ ਦੀ, ਪਰ ਉਹਨੂੰ ਇਹ ਟਿਕਟ ਨਹੀਂ ਦਿੱਤੀ ਗਈ। ਹੁਣ ਵੇਖਣਾ ਇਹ ਹੋਊਗਾ ਕਿ ਉਹ ਵੀ ਖਿੱਦੋ ਖੂੰਡੀ ਵੱਲੋਂ ਖੇਡਦੀ ਹੈ ਜਾਂ ਨਹੀਂ। ਮਹਿਲ ਕਲਾਂ ਤੋਂ ਹਰਜੰਤ ਕੌਰ ਨੂੰ ਦਿੱਤੀ ਗਈ ਆ। ਅਮਰਗੜ੍ਹ ਤੋਂ ਸੁਮਿਤ ਸਿੰਘ ਲਿਆਂਦਾ ਗਿਆ। ਸੁਮਿਤ ਸਿੰਘ ਨਵਜੋਤ ਸਿੰਘ ਸਿੱਧੂ ਦਾ ਨੇੜਲਾ ਹੈ, ਜਿਹੜਾ ਉਹਦੇ ਨਾਲ ਅਕਸਰ ਮੁੰਡਾ ਬੈਠਾ ਹੁੰਦਾ, ਉਹਨੂੰ ਉੱਥੋਂ ਟਿਕਟ ਦਿੱਤੀ ਗਈ ਆ। ਉਹਦਾ ਭਤੀਜਾ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਦਾ, ਉਹਦੇ ਕਰਕੇ ਸੁਰਜੀਤ ਧਮਾਨ ਦੀ ਟਿਕਟ ਜਿਹੜੀ ਆ ਉਹ ਹਲਕਾ ਅਮਰਗੜ੍ਹ ਤੋਂ ਕੱਟੀ ਗਈ ਆ। ਡੇਰਾ ਬਸੀ ਤੋਂ ਦੀਪਿੰਦਰ ਢਿੱਲੋਂ ਨੂੰ ਟਿਕਟ ਦਿੱਤੀ ਗਈ ਆ ਤੇ ਸ਼ਤਰਾਣਾ ਤੋਂ ਦਰਬਾਰਾ ਸਿੰਘ ਨੂੰ ਲਿਆਂਦਾ ਗਿਆ। 8 ਟਿਕਟਾਂ ਅਜੇ ਰਹਿ ਗਈਆਂ ਕਾਂਗਰਸ ਦੀਆਂ, ਜਿਹੜੀਆਂ ਕਿ ਜਾਰੀ ਹੋਣੀਆਂ ਬਾਕੀ ਨੇ, ਕਿਉਂਕਿ ਰਾਹੁਲ ਗਾਂਧੀ ਆ ਰਹੇ ਨੇ ਪੰਜਾਬ ਦੇ ਵਿੱਚ ਤੇ ਰਾਹੁਲ ਗਾਂਧੀ ਦੇ ਭੜਕੇ ਆਉਣ ਤੋਂ ਪਹਿਲਾਂ ਇਹ ਜਿਹੜੀਆਂ 8 ਟਿਕਟਾਂ ਅੱਜ ਜਾਰੀ ਹੋ ਸਕਦੀਆਂ ਨੇ।
ਉਂਝ ਨਾਮਜ਼ਦਗੀਆਂ ਦਾ ਕੰਮ ਕੱਲ ਤੋਂ ਸਟਾਰਟ ਹੋ ਗਿਆ। ਪਹਿਲੇ ਦਿਨ ਕੋਈ 12 ਉਮੀਦਵਾਰ ਜਿਹੜੇ ਨੇ ਉਹਨਾਂ ਨੇ ਨਾਮਜ਼ਦਗੀਆਂ ਭਰੀਆਂ ਨੇ। ਅੱਜ ਛੁੱਟੀ ਆ, ਅੱਜ 26 ਜਨਵਰੀ ਆ, ਅੱਜ ਛੁੱਟੀ ਆ। ਭਲਕੇ ਦੁਆਰਾ ਇਹ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ। ਜੇ ਮੋਟੀ ਸਰਸਰੀ ਨਿਗਾਹ ਮਾਰਨੀ ਹੋਵੇ ਤਾਂ ਇਹਦੇ ਵਿੱਚ ਵੱਡੀ ਗੱਲ ਇਹ ਆ ਇਸ ਪੂਰੀ ਲਿਸਟ ਦੇ ਵਿੱਚ ਕਿ ਜੇ ਲਿਸਟ ਉਹੀ ਸੀਗੀ, ਜਿਹੜੇ ਉਮੀਦਵਾਰ ਉਹੀ ਦੇਣੇ ਸੀਗੇ, ਤੇ ਫਿਰ ਮੰਥਨ ਕਿਸ ਚੀਜ਼ ਦਾ ਹੁੰਦਾ ਰਿਹਾ ਇੰਨੀ ਦੇਰ, ਕਿ ਅਜੇ ਵੀ ਮੰਥਨ ਹੋ ਰਿਹਾ, ਅਜੇ ਵੀ ਗੱਲ ਜਿਹੜੀ ਉਹ ਨਹੀਂ ਬਣ ਰਹੀ। ਚਾਹੇ ਪਹਿਲੀ ਲਿਸਟ ਆਈ ਹੈ, ਚਾਹੇ ਇਹ ਲਿਸਟ ਹੈ, ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਪਰਛਾਵਾਂ ਇਸ ਪੱਖੋਂ ਨਜ਼ਰ ਆਉਂਦਾ ਕਿ ਹਾਈ ਕਮਾਂਡ ਨੇ ਜਾਂ ਕਾਂਗਰਸ ਨੇ ਸੋਚਿਆ ਕਿ ਜੇ ਬਹੁਤੀਆਂ ਟਿਕਟਾਂ ਕੱਟੀਆਂ ਤੇ ਫਿਰ ਇਹਨਾਂ ਨੇ ਚਲੇ ਜਾਣਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹਦੀ ਖਿੱਦੋ ਖੂੰਡੀ ਖੇਡਣਗੇ। ਇਸ ਕਰਕੇ ਟਿਕਟਾਂ ਨਹੀਂ ਕੱਟੀਆਂ ਗਈਆਂ। ਰੌਲਾ ਪਾਇਆ ਗਿਆ ਕਿ 13 ਵਿਧਾਇਕਾਂ ਦੀ ਟਿਕਟ ਕੱਟੀ ਜਾ ਰਹੀ ਆ। ਪਹਿਲਾਂ ਇਹ ਚੱਲਦਾ ਸੀ 32 ਵਿਧਾਇਕਾਂ ਦੀ ਟਿਕਟ ਕੱਟੀ ਜਾ ਰਹੀ ਆ। ਜੋ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗਦੇ ਰਹੇ ਸਾਰੇ ਲਿਆ ਕੇ ਇਸ ਸੂਚੀ ਦੇ ਵਿੱਚ ਫੇਰ ਫਿੱਟ ਕਰ ਦਿੱਤੇ ਗਏ ਆ ਜੀ। ਤੇ ਘੁੰਮ ਘੁਮਾ ਕੇ ਉੱਥੇ ਹੀ ਤੇ ਅੱਗੇ ਹੁਣ ਇੱਕ ਦੂਜੇ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਤੇ ਸਵਾਲ ਉਠਾਏ। ਦੇਖੋ ਇੱਕ ਤਾਂ ਜਿਹੜੇ ਸਵਾਲ ਪਾਕਿਸਤਾਨ ਵਾਲਾ ਉਹ ਲਿਆਂਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਸਿਫਾਰਿਸ਼ ਜਿਹੜੀ ਆ ਉਹ ਪਾਕਿਸਤਾਨ ਤੋਂ ਆਈ ਸੀਗੀ। ਦੂਸਰਾ ਜਿਹੜਾ ਉਹਨਾਂ ਨੇ ਇਹ ਕਹਿ ਦਿੱਤਾ ਭਗਵੰਤ ਮਾਨ ਦੇ ਬਾਰੇ ਦੇ ਵਿੱਚ ਕਿ ਉਹ ਤਾਂ ਕਾਮੇਡੀਅਨ ਆ, ਉਹਨੂੰ ਕਿਹੜਾ ਪੁੱਛਦਾ ਪੰਜਾਬ ਦੇ ਵਿੱਚ। ਇਹਦਾ ਜਵਾਬ ਭਗਵੰਤ ਮਾਨ ਹੋਰਾਂ ਨੇ ਦਿੱਤਾ ਕਿ ਤੁਸੀਂ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ, ਤੁਹਾਡੀ ਜਿਹੜੀ ਹਾਜ਼ਰੀ ਆ ਕੈਪਟਨ ਅਮਰਿੰਦਰ ਸਿੰਘ ਦੀ ਉਹ 6% ਹੀ ਰਹੀ ਟੋਟਲ। ਉਹਨੇ ਕਿਹਾ ਕਿ ਜਿਹਨੂੰ ਤੁਸੀਂ ਕਾਮੇਡੀਅਨ ਦੱਸਦੇ ਹੋ, ਉਹਨੇ ਪੰਜਾਬ ਦੇ ਸਾਰੇ ਗੰਭੀਰ ਮੁੱਦੇ ਪਾਰਲੀਮੈਂਟ ਦੇ ਵਿੱਚ ਉਠਾਏ। ਇਹ ਵੀ ਕਿਹਾ ਕਿ ਮੇਰੀ ਹਾਜ਼ਰੀ ਉੱਥੇ ਪਾਰਲੀਮੈਂਟ ਦੇ ਵਿੱਚ ਕਢਵਾਓ ਕਿੰਨੀ ਆ, ਫਿਰ ਤੁਹਾਨੂੰ ਇਹ ਪਤਾ ਲੱਗੂਗਾ ਕਿ ਇੱਕ ਕਾਮੇਡੀਅਨ ਦੀ ਹਾਜ਼ਰੀ ਕਿੰਨੀ ਹੈ ਤੇ ਉਹਨੇ ਕਿਹੜੇ ਕਿਹੜੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਉਠਾਇਆ। ਇਹ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋ ਰਹੀਆਂ ਖੁਦਕੁਸ਼ੀਆਂ, ਪੰਜਾਬ ਦੇ ਪਾਣੀ, ਖੇਤੀ, ਕਿਸਾਨੀ, ਕੈਂਸਰ, ਮਾਫੀਆ, ਇਹ ਸਾਰੇ ਮੁੱਦੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਠਾਏ। ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਪਾਰਲੀਮੈਂਟ ਦੇ ਵਿੱਚ ਗਏ ਨਹੀਂ। ਦੂਜੀ ਉਹਨਾਂ ਨੇ ਇਹ ਗੱਲ ਕਹੀ ਕਿ 5 ਸਾਲ ਬਾਅਦ ਹੁਣ ਕਿਉਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਸਿਫਾਰਿਸ਼ ਪਾਕਿਸਤਾਨ ਤੋਂ ਆਈ ਸੀ। 5 ਸਾਲ ਪਹਿਲਾਂ ਤਾਂ ਉਹ ਬੋਲੇ ਨਹੀਂ। ਉਹਨਾਂ ਨੇ ਉਲਟਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਉੱਤੇ ਵੀ ਘੇਰਿਆ ਕਿ ਤੁਹਾਡੀ ਯਾਦਾਸ਼ਤ ਕਮਜ਼ੋਰ ਹੈ। ਉਹ ਕਹਿੰਦੇ ਅਸਲ ਦੇ ਵਿੱਚ ਜਿਹੜਾ ਡੀਜੀਪੀ ਸੀਗਾ ਉਹ ਵੀ ਤੁਸੀਂ ਪਾਕਿਸਤਾਨ ਦੇ ਕਹੇ ਤੇ ਲਾਇਆ ਸੀ, ਜਿਹੜੇ ਚੀਫ ਸੈਕਟਰੀ ਸੀ ਉਹ ਵੀ ਪਾਕਿਸਤਾਨ ਦੇ ਕਹੇ ਤੇ ਲਾਇਆ ਸੀ, ਜਿਹੜਾ ਐਡਵੋਕੇਟ ਜਨਰਲ ਸੀ ਉਹ ਵੀ ਪਾਕਿਸਤਾਨ ਦੇ ਕਹੇ ਤੇ ਲਾਇਆ ਸੀਗਾ। ਇਹ ਵੀ ਕਿਹਾ ਕਿ ਪਾਕਿਸਤਾਨ ਤਾਂ ਤੁਹਾਡੇ ਘਰ ਦੇ ਵਿੱਚ ਰਹਿੰਦਾ ਸੀ। ਇੱਥੋਂ ਤੱਕ ਵੀ ਇਹ ਗੱਲ ਆਖੀ ਕਿ ਤੁਸੀਂ ਚੇਤਾ ਕਰੋ ਕਿ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਕੈਪਟਨ ਸਾਹਿਬ ਉਹ ਕਹਿੰਦੇ ਕਿ ਤੁਸੀਂ ਸਿਸਵਾ ਫਾਰਮ ਹਾਊਸ ਦੇ ਵਿੱਚ ਲੱਗੇ ਸੀਤਾਫਲ ਤੇ ਚੀਕੂ ਦੀ ਰਖਵਾਲੀ ਕਰਵਾਉਂਦੇ ਸੀ। ਮੈਂ ਇਹ ਵੀ ਕਿਹਾ ਕਿ ਚੋਣਾਂ ਵੇਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੇ ਨਾਂ ਦਾ ਸਹਾਰਾ ਤਾਂ ਲਈ ਜਾਂਦੇ ਆ, ਪਰ ਇਹ ਨਹੀਂ ਦੱਸਦੇ ਕਿ ਜਿਹੜੇ ਅਹੁਦੇਦਾਰ ਲਾਏ ਜਾਂਦੇ ਸੀਗੇ ਜਾਂ ਜਿਹੜੇ ਐਸਐਸਪੀ ਤੱਕ ਲਾਏ ਜਾਂਦੇ ਸੀ ਉਹਨਾਂ ਨੂੰ ਕੌਣ ਲਾਉਂਦਾ ਸੀਗਾ। ਉਹ ਪਾਕਿਸਤਾਨ ਤੋਂ ਲਿਸਟ ਬਣ ਕੇ ਆਉਂਦੀ ਸੀ ਜਾਂ ਪਾਕਿਸਤਾਨ ਤੋਂ ਆਏ ਹੋਏ ਲਿਸਟ ਬਣਾਉਂਦੇ ਸੀਗੇ। ਉਹਨਾਂ ਦਾ ਇਸ਼ਾਰਾ ਸਿੱਧਮ ਸਿੱਧਾ ਅਰੂਸਾ ਆਲਮ ਵੱਲ ਸੀਗਾ ਕਿ ਉਹ ਉੱਥੇ ਬੈਠ ਕੇ ਇਹਨਾਂ ਸਾਰੇ ਅਹੁਦੇਦਾਰ ਲਾਉਂਦੇ ਸੀ। ਤੇ ਹੁਣ ਅਜੇ ਇਹਦਾ ਜਵਾਬ ਕੋਈ ਦਿੱਤਾ ਤਾਂ ਹੈ ਨਹੀਂਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਗਵੰਤ ਮਾਨ ਦੇ ਵੱਲੋਂ ਉਠਾਏ ਗਏ ਇਹਨਾਂ ਸਵਾਲਾਂ ਦਾ। ਤੇ ਸ਼ਾਇਦ ਹੋ ਸਕਦਾ ਕਿ ਉਹ ਦੇਣ ਵੀ ਨਾ, ਕਿਉਂਕਿ ਇਹ ਉਹ ਦੁੱਖ ਦੀ ਰਗ ਹੈ। ਜਦੋਂ ਇਸ ਮਾਮਲੇ ਦੇ ਉੱਤੇ ਕੋਈ ਸਵਾਲ ਕੀਤਾ ਜਾਂਦਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਅਕਸਰ ਉਹ ਪੱਲਾ ਝਾੜ ਕੇ ਸਾਈਡ ਤੋਂ ਹੋ ਕੇ ਲੰਘਣ ਦੀ ਕੋਸ਼ਿਸ਼ ਕਰਦੇ ਆ। ਜੀ ਜੀ ਬਿਲਕੁਲ, ਪਾਕਿਸਤਾਨ ਤਾਂ ਘਰ ਦੇ ਵਿੱਚ ਹੀ ਬੈਠਾ ਸੀਗਾ ਸਾਰਾ ਕੁਝ। ਬਿਲਕੁਲ ਠੀਕ ਆ। ਤੇ ਬੇਅਦਬੀ ਦੇ ਰੋਸ ਵਜੋਂ ਬੰਦ ਰਿਹਾ ਪਟਿਆਲਾ। ਦੇਖੋ ਇਹ ਜਿਹੜਾ ਬੰਦ ਕਿਉਂ ਰਿਹਾ ਇਹ ਬੜਾ ਵੱਡਾ ਸਵਾਲ ਹੈ। ਬੇਅਦਬੀ ਜਾਂ ਬੇਅਦਬੀ ਦੀਆਂ ਘਟਨਾਵਾਂ ਹੋਣੀਆਂ ਬਹੁਤ ਮਾੜੀਆਂ ਨੇ। ਇੱਥੇ ਪਟਿਆਲੇ ਦੇ ਵਿੱਚ ਪ੍ਰਸਿੱਧ
ਕਾਲੀ ਮਾਤਾ ਦਾ ਮੰਦਿਰ ਹੈ ਇੱਥੇ ਕੋਰਟ ਕੰਪਲੈਕਸ ਦੇ ਬਿਲਕੁਲ ਨਜ਼ਦੀਕ ਆ। ਇਹ ਬਹੁਤ ਪ੍ਰਸਿੱਧ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਆ, ਨਾ ਸਿਰਫ ਪਟਿਆਲੇ ਤੋਂ ਬਲਕਿ ਸਮੁੱਚੇ ਪੰਜਾਬ ਚੋਂ ਆਉਂਦੇ ਆ। ਇੱਥੇ ਜਿਹੜੀ ਇਹ ਘਟਨਾ ਵਾਪਰੀ, ਜਿਹਦੇ ਵਿੱਚ ਇਹ ਇੱਥੇ ਨਾਲ ਹੀ ਨਾ ਜੀ ਪਿੰਡ ਗੂਲੇ ਚੀਕੇ ਨੂੰ ਜਾਈਏ ਤੇ ਉਸ ਸੜਕ ਦੇ ਉੱਤੇ ਆਉਂਦਾ ਨੈਣਾ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਜਿਹਨੂੰ ਫੜਿਆ ਗਿਆ। ਅੱਛਾ, ਬੰਦ ਤਾਂ ਹੁੰਦਾ ਆ ਜੇ ਪੁਲਿਸ ਉਹਦੇ ਉੱਤੇ ਕਾਰਵਾਈ ਨਾ ਕਰ ਰਹੀ ਹੋਵੇ। ਇਹ ਕਿਹਾ ਜਾਵੇ ਕਿ ਜੀ ਦੇਖੋ ਬੇਅਦਬੀ ਕਰਕੇ ਉੱਥੋਂ ਨਿਕਲ ਗਿਆ ਵਿਅਕਤੀ, ਉਹਦਾ ਪਤਾ ਨਹੀਂ ਲੱਗਿਆ, ਉਹਦੀ ਪਹਿਚਾਣ ਨਹੀਂ ਹੋਈ, ਉਹਨੂੰ ਫੜ ਲਿਆ ਗਿਆ, ਉਹਦੀ ਪਹਿਚਾਣ ਹੋ ਗਈ, ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਇਹਦੇ ਬਾਵਜੂਦ ਪਟਿਆਲਾ ਬੰਦ ਦਾ ਸੱਦਾ ਦਿੱਤਾ ਗਿਆ। ਇੱਥੇ ਜਬਰੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਜਥੇਬੰਦੀਆਂ ਦੇ ਵੱਲੋਂ, ਔਰ ਇਹ ਬੰਦ ਦਾ ਸੱਦਾ ਦੇ ਕੇ ਥਾਂ ਦੇ ਉੱਤੇ ਰੋਸ ਮਾਰਚ ਬਾਜ਼ਾਰਾਂ ਦੇ ਵਿੱਚ ਕੱਢੇ ਗਏ। ਸਮੁੱਚਾ ਪਟਿਆਲਾ ਬੰਦ ਰਿਹਾ, ਲੋਕਾਂ ਨੇ ਬੰਦ ਕਰ ਦਿੱਤਾ, ਪੁਲਿਸ ਨੇ ਵੀ ਬੰਦ ਕਰਵਾਇਆ। ਇਸ ਕਰਕੇ ਪੁਲਿਸ ਨੇ ਬੰਦ ਕਰਵਾਇਆ ਕਿ ਜਿਹੜੇ ਰੋਸ ਮਾਰਚ ਕਰ ਰਹੇ ਆ ਉਹ ਕਿਤੇ ਆ ਕੇ ਦੁਕਾਨਾਂ ਦਾ ਨੁਕਸਾਨ ਨਾ ਕਰ ਦੇਣ, ਕਿਉਂਕਿ ਜਬਰੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸੀਗੀਆਂ। ਨੈਣਾ ਪਿੰਡ ਦੇ ਲੋਕ ਇਹ ਦੱਸਦੇ ਆ ਕਿ ਇਹ ਜਿਹੜਾ ਪਰਿਵਾਰ ਹੈ ਇਹ ਬਹੁਤ ਭਲਾ ਮਾਨਸ ਪਰਿਵਾਰ ਹੈ, ਅੱਧਾ ਏਕੜ ਸਾਰੀ ਜ਼ਮੀਨ ਹੈ। ਇਹ ਮੁੰਡਾ ਤੇ ਇਹਦੀ ਮਾਂ ਹਰ ਹਫਤੇ ਪਿੰਡ ਦੇ ਵਿੱਚ ਕਾਲੀ ਮਾਤਾ ਦੀ ਚੌਂਕੀ ਲਾਉਂਦੇ ਆ, ਜਿਹੜੇ ਕਾਲੀ ਮਾਤਾ ਦਾ ਹੀ ਮੰਦਿਰ ਆ ਇਹ, ਜਿੱਥੇ ਇਹ ਆਖਿਆ ਗਿਆ ਕਿ ਬੇਅਦਬੀ ਕੀਤੀ ਹੈ। ਜੇ ਤੁਸੀਂ ਉਹਨੂੰ ਵੀਡੀਓ ਨੂੰ ਦੁਬਾਰਾ ਦੇਖੋ ਧਿਆਨ ਦੇ ਨਾਲ, ਬੇਅਦਬੀ ਵਾਲੀ ਗੱਲ ਉਹਦੇ ਵਿੱਚ ਕਿਤੇ ਨਹੀਂ ਦਿਸਦੀ। ਉਹ ਇਸ ਕਰਕੇ ਨਹੀਂ ਦਿਸਦੀ ਕਿ ਹਾਂ ਇੰਨਾ ਜ਼ਰੂਰ ਹੈ ਕਿ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਉਹ ਜੰਗਲਾ ਟੱਪ ਗਿਆ ਸੀ, ਇਹਨੇ ਵੀ ਜੰਗਲਾ ਟੱਪਿਆ। ਇਹਨੇ ਜਾ ਕੇ ਜਿਹੜੀ ਮੂਰਤੀ ਲੱਗੀ ਹੋਈ ਆ ਕਾਲੀ ਮਾਤਾ ਦੀ, ਉਹਨੂੰ ਜਾ ਕੇ ਜੱਫੀ ਪਾ ਲਈ ਇਹਨੇ, ਕਿਉਂਕਿ ਇਹ ਚੌਂਕੀ ਲਾਉਂਦਾ। ਇਹ ਕਿਹਾ ਜਾਂਦਾ ਕਿ ਉੱਥੇ ਜਿਹੜੀ ਇਹ ਚੌਂਕੀ ਲੱਗਦੀ ਆ, ਆਪਾਂ ਨੂੰ ਸਭ ਨੂੰ ਪਤਾ ਕਿ ਚੌਂਕੀਆਂ ਕਿਵੇਂ ਲੱਗਦੀਆਂ ਨੇ, ਉਹਦੇ ਵਿੱਚ ਕੀ ਕੁਝ ਇਹ ਕਰਦੇ ਨੇ। ਖੈਰ ਉਹ ਉਸ ਪਾਸੇ ਤਾਂ ਨਹੀਂ ਜਾਂਦੇ ਕਿਉਂਕਿ ਹਰੇਕ ਦਾ ਇੰਡੀਵਿਜੂਅਲ ਇਹ ਮਸਲਾ ਹੈ। ਪਰ ਇਹ ਕਿਹਾ ਜਾਂਦਾ ਕਿ ਸ਼ਾਇਦ ਉਹਨੇ ਇਹ ਦੱਸਣ ਦੀ ਉੱਥੇ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਮਾਤਾ ਆ ਗਈ, ਇਸ ਕਰਕੇ ਉਹਨੇ ਜੋਸ਼ ਦੇ ਵਿੱਚ ਛਾਲ ਮਾਰ ਦਿੱਤੀ। ਚਲੋ ਉਹਨੂੰ ਫੜ ਲਿਆ, ਉੱਥੇ ਬੈਠੇ ਪੁਜਾਰੀ ਨੇ ਉੱਥੋਂ ਉਹਨੂੰ ਧੱਕਾ ਦਿੱਤਾ, ਬਾਹਰ ਜਿਹੜਾ ਦੂਸਰਾ ਪੁਜਾਰੀ ਸੀ ਉਹਨੇ ਫੜ ਲਿਆ। ਇਹਦੇ ਉੱਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ। ਸਿਆਸੀ ਧਿਰਾਂ ਇੱਕ ਦੂਜੇ ਤੋਂ ਮੂਹਰੇ ਵੱਧ ਕੇ ਤੇ ਇੱਥੇ ਸਿਆਸਤ ਕਰਨ ਲੱਗ ਗਈਆਂ। ਮੁੱਖ ਮੰਤਰੀ ਹੋਰਾਂ ਦਾ ਤਾਂ ਬਿਆਨ ਅਜੇ ਤੱਕ ਨਹੀਂ ਆਇਆ, ਗ੍ਰਹਿ ਮੰਤਰੀ ਦਾ ਬਿਆਨ ਇਸ ਮਾਮਲੇ ਦੇ ਉੱਤੇ ਅਜੇ ਤੱਕ ਨਹੀਂ ਆਇਆ। ਵੈਸੇ ਨਹੀਂ ਵੀ ਆਇਆ ਤੇ ਮੇਰੀ ਜਾਚੇ ਕੋਈ ਏਡੀ ਵੱਡੀ ਗੱਲ ਨਹੀਂ ਗੀ। ਕਿਉਂ ਨਹੀਂ? ਕਿਉਂਕਿ ਵਿਅਕਤੀ ਫੜ ਲਿਆ, ਪੁਲਿਸ ਦੀ ਇਨਵੈਸਟੀਗੇਸ਼ਨ ਹੋਣ ਦਿਓ, ਉਹ ਕੀ ਦੱਸਦਾ ਹੈ, ਕੁਛ ਨਾ ਕੁਛ ਦੱਸੂਗਾ। ਇੱਥੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਹੋਰੀ ਵੀ ਆਏ। ਜਦੋਂ ਉਹ ਆਏ ਤੇ ਭਾਰਤੀ ਜਨਤਾ ਪਾਰਟੀ ਨੇ ਜਿੰਦਾਬਾਦ ਮੁਰਦਾਬਾਦ ਕਰਤੀ। ਇਹ ਕਹਿਤਾ ਕਿ 24 ਘੰਟੇ ਤੋਂ ਬਾਅਦ ਉਹ ਕਿਉਂ ਆਏ ਆ, ਉਹਨਾਂ ਨੂੰ 24 ਘੰਟੇ ਤੋਂ ਪਹਿਲਾਂ ਆਉਣਾ ਚਾਹੀਦਾ ਸੀ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਜੋ ਹੋ ਰਿਹਾ, ਇਹਦੇ ਪਿੱਛੇ ਬੜੀਆਂ ਗੰਭੀਰ ਸਾਜ਼ਿਸ਼ਾਂ ਚੱਲ ਰਹੀਆਂ ਨੇ। ਇਹ ਸਮਝਣ ਦੀ ਲੋੜ ਹੈ। ਜੇ ਸਮਝ ਆ ਜਾਂਦੀ ਤੇ 15 ਦੇ ਵਿੱਚ ਆ ਜਾਣੀ ਚਾਹੀਦੀ ਸੀਗੀ, ਨਹੀਂ ਆਈ। 15 ਦੇ ਵਿੱਚ ਵੀ ਇਹਨਾਂ ਸਾਜ਼ਿਸ਼ਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ ਕਿ ਕੌਣ ਚਿਹਰੇ ਨੇ ਇਹਦੇ ਪਿੱਛੇ। ਮੁੜ ਕੇ 17 ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। 5 ਸਾਲ ਉਹ ਵੀ ਪਤਾ ਨਾ ਲਾ ਸਕੀ ਕਿ ਇਹਦੇ ਪਿੱਛੇ ਸਾਜ਼ਿਸ਼ ਕੀ ਆ। ਉਹਨੇ ਲਾਇਆ ਨਹੀਂ ਪਤਾ। ਇਸ ਕਰਕੇ ਨਹੀਂ ਲਾਇਆ ਕਿ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ ਕੋਈ ਸਿਆਸੀ ਚਿਹਰੇ ਖੜੇ ਨੇ, ਜਿਹਦੇ ਕਰਕੇ ਨਹੀਂ ਇਹ ਪਤਾ ਲਾਉਣਾ ਚਾਹੁੰਦੇ। ਇਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵਾਪਰ ਰਹੀਆਂ ਨੇ। ਪਰ ਮੈਂ ਫਿਰ ਕਹੂੰਗਾ ਕਿ ਜੇ ਤੁਸੀਂ ਇਹਨੂੰ ਦੁਬਾਰਾ ਤੋਂ ਕੁਝ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਸਾਰੀ ਵੀਡੀਓ ਵੀ ਦੇਖੋਗੇ, ਸਾਰਾ ਕੁਝ ਪੜੋਗੇ, ਤੇ ਇਹਦੇ ਵਿੱਚ ਬੇਅਦਬੀ ਵਾਲੀ ਜਿਹੜੀ ਗੱਲ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ। ਉਹਦੀ ਭਾਵਨਾ ਕੋਈ ਹੋਰ ਹੋ ਸਕਦੀ ਹੈ ਮੁੰਡੇ ਦੀ। ਦੂਸਰੀ ਗੱਲ ਹੈ ਕਿ ਉਹ ਕਿਸੇ ਦੂਸਰੇ ਹੋਰ ਧਰਮ ਨੂੰ ਬਿਲੋਂਗ ਨਹੀਂ ਕਰਦਾ। ਉਹ ਇਸੇ ਹੀ ਕਾਲੀ ਦੇਵੀ ਮਾਤਾ ਨੂੰ ਮੰਨਦਾ ਹੈ ਤੇ ਆਪਣੇ ਘਰੇ ਚੌਂਕੀ ਵੀ ਲਾਉਂਦਾ ਹੈ। ਉਹਦੀ ਮਾਂ ਵੀ ਚੌਂਕੀ ਲਾਉਂਦੀ ਹੈ। ਜੀ ਜੀ,
ਲੋਕੀ ਤੇ ਸਮਝਦਾਰ ਹੋ ਗਏ, ਪੰਜਾਬ ਦੇ ਆਪਸ ਵਿੱਚ ਨਹੀਂ ਫਸਦੇ, ਪਰ ਉਹ ਚਿਹਰੇ ਜਿਹੜੇ ਤੁਸੀਂ ਕਹਿੰਦੇ ਹੋ ਲੁਕੇ ਹੋਏ ਬਿਲਕੁਲ ਆਪਣੇ ਕੰਮ ਦੇ ਵਿੱਚ ਮਸਰੂਫ ਹੈਗੇ ਆ। ਅੱਗੇ ਕਿਸਾਨ ਮੋਰਚੇ ਵਾਲਿਆਂ ਨੇ ਇਲੈਕਸ਼ਨਾਂ ਲੜਨ ਦਾ ਫੈਸਲਾ ਕਰ ਲਿਆ, ਪਰ ਇਹ ਟੁੱਟ ਫੁੱਟੀ ਬੜੀ ਹੋਈ ਜਾਂਦੀ ਹੈ। ਸਾਂਝਾ ਪੰਜਾਬ ਮੋਰਚਾ ਵੀ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਹੋ ਗਿਆ। ਦੇਖੋ, ਇੱਕ ਤਾਂ ਇਹ ਜਾ ਕੇ ਮਿਲੇ ਨੇ ਚੋਣ ਕਮਿਸ਼ਨ ਨੂੰ, ਜਿਹੜਾ ਪੰਜਾਬ ਵਾਲਾ, ਕਿ ਸਾਨੂੰ ਇਹ ਦੱਸੋ ਕਿ ਅਸੀਂ ਲੋਕਾਂ ਨੂੰ ਕੀ ਦੱਸੀਏ ਕਿ ਸਾਡਾ ਚੋਣ ਨਿਸ਼ਾਨ ਕੀ ਹੈ। ਚੋਣ ਨਿਸ਼ਾਨ ਮਿਲਿਆ ਨਹੀਂ, ਕਿਉਂਕਿ ਰਜਿਸਟ੍ਰੇਸ਼ਨ ਨਹੀਂ ਹੋਈ ਅਜੇ ਤੱਕ। ਟਿਕਟਾਂ ਵੰਡੀ ਜਾ ਰਹੇ ਆ। ਟਿਕਟਾਂ ਵੰਡਣ ਵਾਲੇ ਮਾਮਲੇ ਦੇ ਉੱਤੇ ਵੀ ਬੜਾ ਕੁਝ ਚੱਲੀ ਜਾਂਦਾ ਅੰਦਰ ਖਾਤੇ। ਕਿਹਨੂੰ ਦਿੱਤੀਆਂ ਜਾ ਰਹੀਆਂ ਨੇ, ਕੋਈ ਵਾਪਸ ਲੈ ਲਈ, ਕੋਈ ਦੇ ਲਈ, ਇੱਧਰ ਨੂੰ ਭੱਜ ਗਿਆ, ਕੋਈ ਇੱਧਰ ਨੂੰ ਭੱਜ ਗਿਆ, ਕੋਈ ਛੱਡ ਗਿਆ, ਜਿਹੜੇ ਉਮੀਦਵਾਰੀ ਛੱਡ ਗਿਆ, ਕਿਸੇ ਨੇ ਵਾਪਸ ਕਰਤੀ। ਸੀਪੀਆਈ ਵਾਲਿਆਂ ਨੇ ਕੱਲ ਇਹ ਗੱਲ ਆਖੀ ਕਿ ਸਾਡੇ ਲਈ ਜਾਂ ਤਾਂ 9 ਸੀਟਾਂ ਛੱਡੋ ਤੇ ਜਾਂ ਅਸੀਂ ਫਿਰ 23 ਤੇ ਲੜਾਂਗੇ। ਉਸ ਮਾਮਲੇ ਦੇ ਉੱਤੇ ਗੱਲ ਕਿਸੇ ਤਣ ਪੱਤਣ ਲੱਗੀ ਨਹੀਂ। ਇਸ ਕਰਕੇ ਉਹ ਆਪਣੀਆਂ ਸੀਟਾਂ ਦੇ ਉੱਤੇ ਉਹ ਕਹਿੰਦੇ ਸਾਡੇ ਕੋਲੇ ਤਾਂ ਆਪਣਾ ਚੋਣ ਨਿਸ਼ਾਨ ਹੈਗਾ, ਅਸੀਂ ਤੁਹਾਨੂੰ ਚੋਣ ਨਿਸ਼ਾਨ ਮਿਲਦਾ ਜਾਂ ਨਹੀਂ ਮਿਲਦਾ, ਅਸੀਂ ਉਹਦੀ ਉਡੀਕ ਕਿਉਂ ਕਰੀਏ। ਉਹ ਸਾਈਡ ਤੇ ਹੋ ਗਏ। ਉਧਰ ਜਿਹੜਾ ਹੁਣ ਇੱਕ ਸੰਯੁਕਤ ਸੰਘਰਸ਼ ਪਾਰਟੀ ਆ, ਉਹਨਾਂ ਨੇ ਬਾਗੀ ਸੁਰਾਂ ਅਪਣਾ ਲਈਆਂ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ, ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ 2 ਰਵਾਇਤੀ ਪਾਰਟੀਆਂ ਕਾਬਜ ਹੁੰਦੀਆਂ ਆਈਆਂ ਨੇ। ਇਹਨਾਂ ਨੇ ਸੂਬੇ ਦੀ ਖੁਸ਼ਹਾਲੀ ਦੀ ਜਗ੍ਹਾ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਦੇ ਉੱਤੇ ਜ਼ੋਰ ਲਾਇਆ। ਇਹ ਕਿਹਾ ਕਿ ਸਿਸਟਮ ਨੂੰ ਬਦਲਣ ਲਈ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਲੋਕਾਂ ਦੀ ਨਵੀਂ ਉਮੀਦ ਲੈ ਕੇ ਆਈ ਸੀ, ਪਰ ਇਹ ਬਾਕੀ ਪਾਰਟੀਆਂ ਵਾਂਗੂ ਹੀ ਕੰਮ ਕਰਨ ਲੱਗੀ। ਪੰਜਾਬ ਦੀਆਂ 10 ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ। ਸਾਂਝਾ ਪੰਜਾਬ ਮੋਰਚਾ ਬਣਾਇਆ ਗਿਆ ਇਹ ਵੱਖਰਾ, ਔਰ ਇਹ ਕਿਹਾ ਗਿਆ ਕਿ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਵਾਲਿਆਂ ਦੀ ਥਾਂ ਧਨਾੜ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਲਿਆ ਰਹੇ ਆ। ਇਹ ਜਿਹੜੇ 10 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੇ ਵੱਲੋਂ ਨਜ਼ਰ ਅੰਦਾਜ਼ ਕੀਤੇ ਜਾਣ ਤੋਂ ਬਾਅਦ ਇਹਨਾਂ 10 ਜਣਿਆਂ ਨੇ ਸਾਂਝਾ ਪੰਜਾਬ ਮੋਰਚਾ ਦੇ ਬੈਨਰ ਦੇ ਹੇਠ ਚੋਣਾਂ ਲੜਨ ਦਾ ਫੈਸਲਾ ਕਰ ਲਿਆ। ਇਹਦੇ 'ਚ ਬਹੁਜਨ ਮੁਕਤੀ ਪਾਰਟੀ, ਨਰੇਗਾ ਵਰਕਰ ਫਰੰਟ, ਮਜ਼ਦੂਰ ਕਿਸਾਨ ਦਲਿਤ ਫਰੰਟ, ਸਰਪੰਚ ਯੂਨੀਅਨ ਪੰਜਾਬ, ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ, ਰਿਪਬਲਿਕਨ ਪਾਰਟੀ ਆਫ ਇੰਡੀਆ, ਪੰਜਾਬ ਲੋਕ ਜਨਸ਼ਕਤੀ ਪਾਰਟੀ, ਰਾਸ਼ਟਰੀ ਪਛੜਾ ਵਰਗ ਮੋਰਚਾ, ਭਾਰਤ ਮੁਕਤੀ ਮੋਰਚਾ, ਹਮ ਭਾਰਤੀ ਪਾਰਟੀ ਜਿਹੜੀ ਉਹ ਸ਼ਾਮਲ ਹੈ। ਇਹ ਵੀ ਕਹਿਤਾ ਕਿ 117 ਸੀਟਾਂ ਤੇ ਚੋਣ ਲੜਾਂਗੇ ਤੇ 42 ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰਤੀ। ਸਾਂਝਾ ਪੰਜਾਬ ਮੋਰਚੇ ਨੇ ਮੌੜ ਤੋਂ ਲੱਖਾ ਸਿਧਾਣਾ ਤੇ ਰੋਪੜ ਤੋਂ ਬਚਿੱਤਰ ਸਿੰਘ ਜਟਾਣਾ ਦੀ ਹਮਾਇਤ ਦਾ ਐਲਾਨ ਵੀ ਕੀਤਾ। 40 ਉਮੀਦਵਾਰ ਹੋਰ ਜਿਹੜੇ ਐਲਾਨ ਦਿੱਤੇ। ਇਹਨਾਂ ਨੇ ਜਿਹੋ ਜਿਹੇ ਦੋਸ਼ ਲਾਏ ਨੇ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੇ ਉੱਤੇ, ਉਹਦੇ ਤੇ ਬਲਬੀਰ ਸਿੰਘ ਰਾਜੇਵਾਲ ਦਾ ਤਾਂ ਕੋਈ ਅਜੇ ਤੱਕ ਸਪਸ਼ਟੀਕਰਨ ਨਹੀਂ ਆਇਆ। ਗੁਰਨਾਮ ਸਿੰਘ ਚੜੂਨੀ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਰੱਖਿਆ ਤੇ ਉਹ ਕਹਿੰਦੇ ਸਾਡੇ ਤਾਂ ਹਿੱਸੇ 10 ਟਿਕਟਾਂ ਆਈਆਂ ਨੇ ਤੇ ਅਸੀਂ ਸਰਵੇਖਣ ਕਰਾਉਣ ਤੋਂ ਬਾਅਦ ਹੀ ਉਮੀਦਵਾਰ ਜਿਹੜੇ ਉਹ ਐਲਾਨੇ ਆ। ਸਵਾਲ ਨਾ ਜੀ ਹੈਰਾਨੀ ਵਾਲਾ ਇਹ ਆ, ਜਿਹੜਾ ਆਪਾਂ ਬੜੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆ ਰਿਹਾ ਕਿ ਇੰਨੀਆਂ ਪਾਰਟੀਆਂ ਆ ਗਈਆਂ, ਉਮੀਦਵਾਰ ਉਹਨਾਂ ਨੂੰ ਵੀ ਨਹੀਂ ਲੱਭ ਰਹੇ। ਜਿਹੜਾ ਚੋਣ ਲੜਨ ਦਾ ਭੂਤ ਚੜਿਆ ਹੈ ਨਾ ਪੰਜਾਬੀਆਂ ਦੇ ਸਿਰ ਤੇ ਉਹ ਅਜੇ ਵੀ ਨਹੀਂ ਉਤਰ ਰਿਹਾ। ਉਹ ਕਹਿੰਦੇ ਠੀਕ ਆ, ਫਿਰ ਨਹੀਂ ਦਿੰਦੇ ਟਿਕਟ ਤੇ ਅਸੀਂ ਵੱਖਰੇ ਹੋਵਾਂਗੇ, 117 ਦੇ ਉੱਤੇ ਅਸੀਂ ਜਿਹੜੀਆਂ ਉਹ ਚੋਣਾਂ ਲੜਾਂਗੇ। ਹਰ ਬੰਦੇ ਦੇ ਦਿਮਾਗ ਦੇ ਵਿੱਚ MLA ਵੜ ਗਿਆ ਹੋਇਆ, ਇੰਨੀ ਬੁਰੇ ਤਰੀਕੇ ਦੇ ਨਾਲ ਵੜ ਗਿਆ ਹੋਇਆ ਕਿ ਉਹ ਕੱਢਣਾ ਬੜਾ ਔਖਾ। ਇਹ ਜਿੰਨੇ ਭੱਜੇ ਫਿਰਦੇ ਆ ਨਾ, ਤੁਸੀਂ ਯਾਦ ਰੱਖਣਾ ਤਰੀਕ, ਜਿਸ ਦਿਨ ਨਤੀਜੇ ਆਉਣਗੇ ਉਸ ਦਿਨ ਇਹਨਾਂ ਦੀਆਂ ਵੋਟਾਂ ਦੀ ਗਿਣਤੀ ਦੱਸਾਂਗੇ ਵੀ ਕਿਹਨੂੰ ਕਿੰਨੀਆਂ ਜਿਹੜੀਆਂ ਉਹ ਪਈਆਂ ਨੇ ਜੀ। ਬੜਾ ਕੁਝ ਹੋਣਾ ਆ, ਹਜੇ ਤਾਂ ਵੋਟਾਂ ਤੋਂ ਪਹਿਲਾਂ ਹੀ ਬਹੁਤ ਕੁਝ ਹੋ ਜਾਣਾ। ਅਖੀਰ ਦੇ ਵਿੱਚ ਗੱਲ ਕਰਦੇ ਆ ਵੱਡੇ ਆਗੂਆਂ ਦੇ। ਐਤਕੀ ਲੱਗਦਾ ਨਹੀਂ ਕਿ ਸਿੱਧੇ ਸਿੰਘ ਫਸਾਉਣਗੇ।
ਨਹੀਂ ਫਸ ਨਹੀਂ ਰਹੇ ਜੀ। ਜਿਹੜੀ ਹੁਣ ਸੂਚੀ ਆ ਗਈ ਆ ਕਾਂਗਰਸ ਦੀ, ਉਹਦੇ ਵਿੱਚ ਹੁਣ ਇਹਨਾਂ ਦੀਆਂ 8 ਸੀਟਾਂ ਰਹਿ ਗਈਆਂ ਸਾਰੀਆਂ ਐਲਾਨਣ ਵਾਲੀਆਂ, ਤੇ ਉਹ ਆ ਜਾਣਗੀਆਂ। ਇਸ ਵਾਰੀ ਕਿਸੇ ਜਗ੍ਹਾ ਦੇ ਉੱਤੋਂ ਵੱਡੇ ਆਗੂ ਸਿਆਸੀ ਧਿਰਾਂ ਦੇ ਇੱਕ ਦੂਜੇ ਦੇ ਖਿਲਾਫ ਫਸਣ ਵਾਲੀ ਗੱਲ ਲੱਗਦੀ ਨਹੀਂ ਗੀ। ਉਹਦੇ ਇਹ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਸਿਆਸੀ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ। ਉਹ ਇਹ ਸਮਝਦੇ ਆ ਕਿ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਸੁਰੱਖਿਅਤ ਸੀਟਾਂ ਤੋਂ ਲਾਇਆ ਜਾਵੇ, ਤੇ ਸੁਰੱਖਿਅਤ ਸੀਟਾਂ ਤੋਂ ਉਹ ਲੜਨ ਤਾਂ ਕਿ ਬਾਕੀ ਜਗ੍ਹਾ ਦੇ ਉੱਤੇ ਚੋਣ ਪ੍ਰਚਾਰ ਕਰਦੇ ਰਹਿਣ। ਚੋਣ ਪ੍ਰਚਾਰ ਵੀ ਇਸ ਵਾਰੀ ਬਿਲਕੁਲ ਵੱਖਰਾ। 31 ਤੱਕ ਅਜੇ ਪਾਬੰਦੀ ਲੱਗੀ ਹੋਈ ਆ ਰੈਲੀਆਂ ਦੇ ਉੱਤੇ, ਤੇ ਜਿਹੜੇ ਕੱਢੇ ਜਾਂਦੇ ਆ ਜਲੂਸ, ਉਹਨਾਂ ਦੇ ਉੱਤੇ ਹਰ ਕਿਸਮ ਦੀ ਪਾਬੰਦੀ ਹੈ। ਰੋਡ ਸ਼ੋਜ਼ ਦੇ ਉੱਤੇ ਸਾਰਾ ਕੁਝ ਜਿਹੜਾ ਉਹ ਡਿਜੀਟਲੀ ਚੱਲ ਰਿਹਾ। ਇਹ ਵੀ ਇੱਕ ਕਿਤੇ ਨਾ ਕਿਤੇ ਕਾਰਨ ਹੋ ਸਕਦਾ। ਤੁਸੀਂ ਹੈਰਾਨ ਹੋਵੋਗੇ, ਲੰਬੀ ਵਿਧਾਨ ਸਭਾ ਹਲਕਾ ਪਿਛਲੀ ਵਾਰੀ ਬੜਾ ਚਰਚਿਤ ਹੋਇਆ ਸੀ। ਲੰਬੀ ਦੇ ਵਿੱਚ ਜਰਨੈਲ ਸਿੰਘ ਹੁਰੀ ਆ ਗਏ ਸੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ। ਜਦੋਂ ਕਾਂਗਰਸ ਨੇ ਵੇਖਿਆ ਵੀ ਕਿਤੇ ਜਰਨੈਲ ਸਿੰਘ ਬਾਜੀ ਨਾ ਮਾਰ ਜਾਣ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾ ਕੇ ਉੱਥੋਂ ਪੇਪਰ ਭਰ ਦਿੱਤੇ, ਜਰਨੈਲ ਸਿੰਘ ਨੂੰ ਹਰਵਾਤਾ, ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਤਾ। ਜਲਾਲਾਬਾਦ ਤੋਂ ਭਗਵੰਤ ਮਾਨ ਨੂੰ ਪਾਰਟੀ ਨੇ ਉਤਾਰਤਾ ਸੀ 17 ਦੇ ਵਿੱਚ। ਉੱਥੇ ਜਦੋਂ ਕਾਂਗਰਸ ਨੂੰ ਲੱਗਿਆ ਵੀ ਕਿਤੇ ਇਹ ਇੱਥੇ ਅਕਾਲੀ ਦਲ ਨੂੰ ਹਰਾ ਨਾ ਦੇਣ, ਰਵਨੀਤ ਸਿੰਘ ਬਿੱਟੂ ਹੋਰਾਂ ਨੇ ਨੂੰ ਜਾ ਕੇ ਉੱਥੋਂ ਉਮੀਦਵਾਰੀ ਦਵਾਤੀ ਤਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਤਾਇਆ ਜਾ ਸਕੇ। ਦੋਨੋਂ ਇਹ ਸਫਲ ਵੀ ਰਹੇ, ਔਰ ਭਗਵੰਤ ਮਾਨ ਹੁਰੀ ਹਾਰ ਗਏ, ਉੱਥੋਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਤਾ। ਇਸ ਵਾਰੀ ਦਿਲਚਸਪ ਗੱਲ ਇਹ ਆ ਕਿ ਲੰਬੀ ਵਿਧਾਨ ਸਭਾ ਹਲਕੇ ਤੋਂ ਅਜੇ ਤੱਕ ਬਾਦਲ ਪਰਿਵਾਰ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ। ਅਜੇ ਨਹੀਂ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਲੜਦੇ ਆ, ਹਰਸਿਮਰਤ ਕੌਰ ਬਾਦਲ ਚੋਣ ਲੜਦੇ ਆ, ਜਾਂ ਕਿਸੇ ਹੋਰ ਨੂੰ ਦਿੰਦੇ। ਹੋਰ ਨੂੰ ਤਾਂ ਦਿੰਦਾ ਨਹੀਂ ਬਾਦਲ ਪਰਿਵਾਰ, ਲੜਾਵੇ ਕਿਹਨੂੰ ਉਹ ਦੋ ਚਿੱਤੀ ਦੇ ਵਿੱਚ ਹੈ। ਕਿਉਂਕਿ ਉੱਥੋਂ ਜਿਹੜੇ ਜਗਮੀਤ ਸਿੰਘ ਖੁੱਡੀਆਂ ਨੇ, ਉਹਨੇ ਵਕਤ ਜ਼ਰੂਰ ਪਾਇਆ ਹੋਇਆ। ਉਹ ਬਹੁਤ ਵੱਡੇ ਆਗੂ ਨਹੀਂ ਗਏ, ਪਰ ਉਹ ਲੋਕਾਂ ਦੇ ਆਗੂ ਨੇ। ਉੱਥੋਂ ਖੁੱਡੀਆਂ ਪਰਿਵਾਰ ਇੱਕ ਬੇਹੱਦ ਇਮਾਨਦਾਰ ਪਰਿਵਾਰ ਵਜੋਂ ਜਾਣਿਆ ਜਾਂਦਾ। ਉਹਨਾਂ ਦੇ ਪਿਤਾ ਜਿਹੜੇ ਵੱਡੇ ਖੁੱਡੀਆਂ ਸਾਹਿਬ ਸਨ, ਉਹਨਾਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ 1999 ਦੇ ਵਿੱਚ ਚੋਣ ਜਿੱਤਣ ਤੋਂ ਬਾਅਦ ਮੌਤ ਹੋ ਗਈ ਸੀ, ਜਿਨ੍ਹਾਂ ਨੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ ਸੀਗੀ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਦੇ ਇਰਾਦੇ ਦੇ ਨਾਲ ਉਦੋਂ ਭਗਵੰਤ ਮਾਨ ਤੇ ਰਵਨੀਤ ਬਿੱਟੂ ਜਿਵੇਂ ਉਹ ਚਲੇ ਗਏ ਸੀ। ਐਤਕੀ ਨਹੀਂ ਉੱਥੇ ਕੋਈ ਗਿਆ। ਉੱਥੇ ਸੁਖਬੀਰ ਬਾਦਲ ਦੇ ਮੁਕਾਬਲੇ ਕਿਸੇ ਨੇ ਵੱਡਾ ਉਮੀਦਵਾਰ ਨਹੀਂ ਦਿੱਤਾ। ਧੂਰੀ ਤੋਂ ਭਗਵੰਤ ਮਾਨ ਹੁਰੀ ਚੋਣ ਲੜ ਰਹੇ ਨੇ। ਧੂਰੀ ਤੋਂ ਜਿਹੜਾ ਦਲਬੀਰ ਗੋਲਡੀ ਆ, ਉਹ ਸਿਟਿੰਗ ਐਮਐਲਏ ਆ, ਉਹਦੀ ਬਦਨਾਮੀ ਬੜੀ ਆ ਪੈਸਾ ਇਕੱਠਾ ਕਰਨ ਵਾਲੇ ਮਾਮਲੇ ਦੇ ਵਿੱਚ। ਜਿਨ੍ਹਾਂ ਲੋਕਾਂ ਦੀ ਬਹੁਤ ਬਦਨਾਮੀ ਹੈ ਪੰਜਾਬ ਦੇ ਵਿੱਚ ਕਾਂਗਰਸੀ ਐਮਐਲਏ ਦੀ, 3-4 ਦੀ, ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਮ ਉਹ ਵੀ ਹੈ। ਉਥੋਂ ਕੋਈ ਵੱਡਾ ਨਾਮ ਕਾਂਗਰਸ ਨੇ ਨਹੀਂ ਦਿੱਤਾ, ਨਾ ਕਿਸੇ ਹੋਰ ਪਾਰਟੀ ਨੇ ਦਿੱਤਾ। ਇਹਦਾ ਮਤਲਬ ਇਹ ਕਿ ਉੱਥੇ ਕੋਈ ਸਮੱਸਿਆ ਨਹੀਂ। ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਆ। ਉੱਥੇ ਪਾਰਟੀ ਨੇ ਕੋਈ ਵੱਡਾ ਉਮੀਦਵਾਰ ਕਿਸੇ ਨੇ ਨਹੀਂ ਦਿੱਤਾ। ਹਾਂ, ਇੰਨਾ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੇ ਸੇਮ ਨਾਮ ਦਾ ਕੈਂਡੀਡੇਟ ਜ਼ਰੂਰ ਦਿੱਤਾ, ਡਾਕਟਰ ਚਰਨਜੀਤ ਸਿੰਘ ਚੰਨੀ। ਇਹੀ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਆ ਰਹੇ ਨੇ। ਪਟਿਆਲੇ ਤੋਂ ਬੇਸ਼ੱਕ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੁਰੀ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਇੱਥੋਂ ਨਵਜੋਤ ਸਿੰਘ ਸਿੱਧੂ ਹੁਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਦੇ ਵਾਸਤੇ ਨਹੀਂ ਆ ਰਹੇ। ਹਾਂ, ਇੰਨਾ ਜ਼ਰੂਰ ਹੈ ਕਿ ਇੱਥੋਂ ਪਟਿਆਲੇ ਤੋਂ ਜਿਹੜਾ ਅਜੀਤਪਾਲ ਸਿੰਘ ਕੋਹਲੀ ਆ, ਜਿਹੜਾ ਅਕਾਲੀ ਦਲ ਦੇ ਵੱਲੋਂ ਆਇਆ, ਕਿਉਂਕਿ ਸ਼ਹਿਰੀ ਸਿੱਖਾਂ ਨੂੰ ਉਹ ਬਿਲੋਂਗ ਕਰਦੇ ਆ, ਇੱਥੇ ਮੇਅਰ ਵੀ ਰਹੇ ਨੇ, ਉਹ ਇੱਕ ਤਕੜੀ ਟੱਕਰ ਜ਼ਰੂਰ ਦੇ ਰਹੇ ਆ। ਕਾਂਗਰਸ ਦੇ ਵੱਲੋਂ ਕੌਣ ਉਮੀਦਵਾਰ ਹੋਊਗਾ ਅਜੇ ਨਹੀਂ ਪਤਾ, ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਉਮੀਦਵਾਰ ਇੱਥੋਂ ਜ਼ਰੂਰ ਐਲਾਨ ਦਿੱਤਾ ਪਟਿਆਲੇ ਤੋਂ। ਪਰ ਜੇ ਇਹ ਕਿਹਾ ਜਾਵੇ ਕਿ ਕੋਈ ਬਹੁਤ ਵੱਡਾ ਨਾਮ ਉਹਨਾਂ ਦੇ ਮੁਕਾਬਲੇ ਆ ਗਿਆ, ਨਹੀਂ। ਇਸ ਕਰਕੇ ਇਹ ਕਿਹਾ ਜਾ ਸਕਦਾ ਕਿ ਇਸ ਵਾਰੀ ਪੰਜਾਬ ਦੇ ਵਿੱਚ ਦਿਲਚਸਪ ਮੁਕਾਬਲੇ ਤਾਂ ਹੋਣਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜੇ ਦਿਲਚਸਪ ਮੁਕਾਬਲੇ ਹੋਣਗੇ ਉਹਨਾਂ ਦੇ ਵਿੱਚੋਂ ਪਟਿਆਲਾ ਸ਼ਹਿਰੀ ਹੋਊਗਾ, ਇਹਦੇ ਵਿੱਚੋਂ ਬਠਿੰਡਾ ਦੀ ਸ਼ਹਿਰੀ ਸੀਟ ਹੋਊਗੀ, ਜਿੱਥੇ ਮਨਪ੍ਰੀਤ ਸਿੰਘ ਬਾਦਲ ਦੇ ਮੁਕਾਬਲੇ ਦੇ ਉੱਤੇ ਉਹਨਾਂ ਦੇ ਖਾਸਮ ਖਾਸ ਰਹੇ
ਮਿਸਟਰ ਗਿੱਲ ਜਿਹੜੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲੈਣ ਦਾ, ਜਿਹੜੇ ਕਿ ਇੱਥੇ ਨਗਰ ਨਿਗਮ ਦੇ ਵਿੱਚ ਮੇਅਰ ਬਣਾਉਣ ਦਾ ਲਾਰਾ ਲਾਇਆ ਸੀਗਾ ਮਨਪ੍ਰੀਤ ਸਿੰਘ ਬਾਦਲ ਨੇ, ਬਣਾਇਆ ਨਹੀਂ। ਜਦੋਂ ਨਹੀਂ ਬਣਾਇਆ ਤੇ ਫਿਰ ਉਹ ਪਾਰਟੀ ਨੂੰ ਛੱਡ ਗਏ। ਇਸ ਕਰਕੇ ਬਠਿੰਡਾ ਸ਼ਹਿਰੀ ਤੋਂ ਵੱਡਾ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੂਗਾ, ਲੰਬੀ ਤੋਂ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੂਗਾ, ਜਿਹੜੇ ਵੱਡੇ ਮੁਕਾਬਲੇ ਹੋਣਗੇ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲੀ ਸੀਟ ਦੇ ਉੱਤੇ ਦਿਲਚਸਪ ਮੁਕਾਬਲਾ ਹੋਊਗਾ। ਅੰਮ੍ਰਿਤਸਰ ਦੇ ਵਿੱਚ ਹੀ ਜਿਹੜੇ ਸਾਬਕਾ ਆਈਜੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਸੀਟ ਤੋਂ ਵੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੂਗਾ। ਪਰ ਇਹ ਮੁਕਾਬਲੇ ਬਹੁਤ ਵੱਡੇ ਨਹੀਂ ਹੋਣਗੇ, ਭਾਵ ਕਿ ਵੱਡੇ ਸਿਆਸੀ ਨੇਤਾ ਨਹੀਂ ਭਿੜਨਗੇ। ਜੀ, ਤੇ ਜਾਂਦੇ ਜਾਂਦੇ ਇੱਕ ਗੱਲ ਪੁੱਛੀਏ, ਜਿਸ ਤਰ੍ਹਾਂ ਤੁਸੀਂ ਲੰਬੀ ਦਾ ਸਵਾਲ ਕਰਦੇ ਆ ਕਿ ਲੰਬੀ ਤੋਂ ਨਹੀਂ, ਕੀ ਇਹਨਾਂ ਦੀ ਹਜੇ ਬਾਦਲਾਂ ਦੀ ਤੀਜੀ ਪੀੜ੍ਹੀ ਤਿਆਰ ਨਹੀਂ ਹੋਈ ਉੱਥੋਂ ਇਲੈਕਸ਼ਨ ਲੜਨ ਲਈ? ਇਹ ਤਿਆਰ ਤਾਂ ਹੈਗੀ ਆ ਜੀ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਬੇਟੀਆਂ ਵੱਡੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲਾਂ ਇਹ ਗੱਲ ਚੱਲੀ ਸੀ ਕਿ ਉਹਨਾਂ ਚੋਂ ਕੋਈ ਆ ਸਕਦਾ। ਨਹੀਂ ਲੱਗਦਾ ਕਿ ਅਜੇ ਉਹਨੂੰ ਲਿਆਉਣਗੇ, ਪਰ ਅਗਲੀ ਵਾਰੀ ਦੇ ਵਾਸਤੇ ਤਿਆਰ ਜ਼ਰੂਰ ਕੀਤਾ ਜਾ ਰਿਹਾ। ਪਰ ਅਗਲੀ ਵਾਰੀ ਕਿਹਨੇ ਵੇਖੀ ਆ, ਕਿਉਂਕਿ ਜਿਹੜੀ ਮੌਜੂਦਾ ਚੋਣ ਆ ਨਾ ਜੀ, ਇਹ ਬਾਦਲ ਪਰਿਵਾਰ ਦੇ ਹੋਂਦ ਦੀ ਚੋਣ ਹੈ। ਬਾਦਲ ਅਕਾਲੀ ਦਲ ਇਸ ਵਾਰੀ ਜੇ ਸਰਵਾਈਵ ਨਾ ਕਰ ਸਕਿਆ ਬਹੁਤੀ ਜਗ੍ਹਾ ਦੇ ਉੱਤੇ, ਜਾਂ ਉਹ ਆਪੋਜੀਸ਼ਨ ਤੱਕ ਸਿਮਟ ਗਿਆ, ਜਾਂ ਆਪੋਜੀਸ਼ਨ ਪਾਰਟੀ ਵੀ ਨਾ ਬਣ ਸਕਦਾ, ਇੱਕ ਗੱਲ ਪੱਕੀ ਆ ਕਿ ਫਿਰ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਾਦਲ ਪਰਿਵਾਰ ਦਾ ਨਿਕਾਲਾ ਸ਼ੁਰੂ ਹੋ ਜਾਊਗਾ। ਅਕਾਲੀ ਦਲ ਕਦੋਂ ਮੁੜ ਕੇ ਵੱਡਾ ਹੋਊਗਾ ਇਹ ਨਹੀਂ ਕਿਹਾ ਜਾ ਸਕਦਾ, ਪਰ ਜਦੋਂ ਵੀ ਹੋਊਗਾ, ਅਕਾਲੀ ਦਲ ਜਦੋਂ ਦੁਬਾਰਾ ਰਿਵਾਈਜ਼ ਕਰੂਗਾ, ਉਹ ਬਾਦਲ ਪਰਿਵਾਰ ਤੋਂ ਬਿਨਾਂ ਹੋਊਗਾ। ਇਹ ਗੱਲ ਨੋਟ ਕਰਕੇ ਰੱਖਣੀ ਅੱਜ ਦੀ ਤਰੀਕ ਦੇ ਵਿੱਚ, ਜੇ ਇਹ ਜਿਹੜੀ ਚੋਣ ਹੈ ਬਾਦਲ ਪਰਿਵਾਰ ਦੇ ਵਾਸਤੇ ਬਹੁਤ ਅਹਿਮ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੇ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।